ਭਾਵ ਇਹ ਦੇਣ ਦੇ ਯਤਨ ਹੋਏ ਇਸ ਖਬਰ ਜਾਂ ਇਹਨਾਂ ਫੋਟੋਆਂ ਦੇ ਹਿਸਾਬ ਨਾਲ ਵੀ ਬੀਜੇਪੀ ਵਾਲਿਆਂ ਨਾਲ ਮੇਲ ਮਿਲਾਪ ਕਰਕੇ ਇਹ ਬੰਦੇ ਚੱਲਦੇ ਆ ਤੇ ਜਿਹੜੀ ਬੇਅਦਬੀ ਹੋਈ ਆ ਉਹਦੇ ਵਿੱਚ ਇਹ ਕੋਈ ਵੱਡੀ ਸਾਜ਼ਿਸ਼ ਆ। ਇਹ ਬੰਦੇ ਤਾਂ ਬੀਜੇਪੀ ਨਾਲ ਰਲੇ ਹੋਏ ਨੇ ਜਿਨ੍ਹਾਂ ਨੇ ਇੱਥੇ ਉਸ ਦੁਸ਼ਟ ਨੂੰ ਵੱਢਿਆ ਤੇ ਇੱਥੋਂ ਤੱਕ ਗੱਲਾਂ ਕਹਿਣ ਵਾਲੇ ਸ਼ੁਰੂ ਹੋ ਗਏ ਕਿ ਲਓ ਜੀ ਇਹਨਾਂ ਨੇ ਉਸ ਗਰੀਬ ਬੰਦੇ ਨੂੰ ਦਲਿਤ ਬੰਦੇ ਨੂੰ ਘਰੋਂ ਪਹਿਲਾਂ ਲੈ ਆਂਦਾ, ਫਿਰ ਉਹਦੇ ਕਸ਼ਹਿਰਾ ਵਗੈਰਾ ਪਵਾ ਕੇ ਚੋਲਾ ਵਗੈਰਾ ਪਾ ਕੇ ਆਪ ਹੀ ਇਹਨਾਂ ਨੇ ਵੜਤਾ। ਉਹਨੂੰ ਗਰੀਬ ਨੂੰ ਤਾਂ ਕਿਸੇ ਗੱਲ ਦਾ ਨਹੀਂ ਸੀ ਪਤਾ। ਤੇ ਲੋਕਾਂ ਦੇ ਵਿੱਚ ਬੜਾ ਰੋਹ ਸੀਗਾ ਤੇ ਆ ਪਹਿਲੀ ਵਾਰ ਜਦੋਂ ਨਿਹੰਗ ਸਿੰਘਾਂ ਦੀ ਚੋਣੀ 'ਚ ਪਹਿਲੀ ਵਾਰੀ ਕੰਮ ਹੋਇਆ ਤੇ ਅਗਲਿਆਂ ਨੇ ਸੋਧਾ ਲਾਤਾ। ਖਾਲਿਸਤਾਨ ਬਾਰੇ ਵੀ ਬੜੀ ਭਕਾਈ ਮਾਰਦੇ ਆ ਜੀ ਸਿੱਖ ਐ ਹੋ ਗਏ। ਭਾਈ ਸਿੱਖ ਤਾਂ ਇਸ ਮੁਲਕ ਨਾਲ ਰਹਿਣ ਲਈ ਆਏ ਤੇ ਬੜਾ ਤੋਂ ਛੱਡ ਕੇ ਆਏ ਸੀ, ਬੜੀ ਭਾਰੀ ਕੀਮਤ ਦੇ ਕੇ ਆਏ ਸੀ। ਭਾਰਤ ਦਾ ਜਿਹੜਾ ਬਾਹਮਣ ਬਾਣੀਆਂ ਹਿੰਦੂ ਕਵੀ ਸਮਾਜ ਆ ਯੂਪੀ ਬਿਹਾਰ ਦਿੱਲੀ ਤੋਂ ਪਰਾਂ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ। ਸਾਡੀ ਕੌਮ ਨੂੰ ਜੋ ਕੁਝ ਝੱਲਣਾ ਪਿਆ, ਪੰਜਾਬ ਵਿਚਾਰਿਆਂ ਦੋ ਫਾੜ ਹੋ ਗਿਆ ਔਰ ਜਿਹੜੇ ਵਾਅਦੇ ਕੀਤੇ ਸੀ ਤਾਂ ਕੀ ਪੂਰੇ ਕਰਨੇ ਸੀ। ਸਾਡਾ ਧਰਮ, ਸਾਡੀ ਬੋਲੀ, ਸਾਡੀ ਸਭਿਅਤਾ ਨੂੰ ਖਤਮ ਕਰਨ ਦਾ ਤਹਈਆ ਕਰ ਲਿਆ ਕਿ ਸਿੱਖਾਂ ਦਾ ਹਿੰਦੂਕਰਨ ਕਰ ਦਿਆਂਗੇ, ਸਿੱਖੀ ਦਾ ਹਿੰਦੀਕਰਨ ਕਰ ਦਿਆਂਗੇ। ਹੁਣ ਉਹੀ ਮਾਹੌਲ ਅਸੀਂ ਲੈ ਆਂਦਾ ਜਦੋਂ ਲਾਲਾ ਜਗਤ ਮੇਰਾ ਭਕਾਈ ਮਾਰਦਾ ਹੁੰਦਾ ਸੀ ਤੇ ਅੱਜ ਫਿਰ ਉਹ ਹੀ ਭਾਰਤ ਦੇ ਮੀਡੀਆ ਦੇ ਜੌਹਰ ਤੁਸੀਂ ਦੇਖ ਸਕਦੇ ਹੋ। ਸੱਚ ਨੂੰ ਝੂਠ ਬਣਾਈ ਜਾਂਦੇ ਆ ਤੇ ਝੂਠ ਨੂੰ ਸੱਚ ਬਣਾਈ ਜਾਂਦੇ। ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋ ਰਹੀ ਆ, ਸਿੱਖਾਂ ਨੂੰ ਹੀ ਦੋਸ਼ੀ ਗਰਦਾਨੀ ਜਾਂਦੇ ਆ। ਇਹਨਾਂ ਮੀਡੀਆ ਮੈਨਸ ਨੂੰ ਕੋਈ ਨਾ ਕੋਈ ਜਿੰਨਾ ਟਾਈਮ ਉਂਗਲ ਨਹੀਂ ਦਿੰਦਾ, ਕੋਈ ਪੰਪ ਨਹੀਂ ਦਿੰਦਾ, ਕੋਈ ਕਲਿਊ ਨਹੀਂ ਦਿੰਦਾ, ਇਹਨਾਂ ਨੂੰ ਘਰੇ ਬੈਠਿਆਂ ਨੂੰ ਕੋਈ ਆਕਾਸ਼ਬਾਣੀ ਥੋੜੀ ਹੁੰਦੀ ਆ। ਇਹ ਜਿਹੜੇ ਕਾਮਰੇਡ ਨੇ, ਕਿਸਾਨ ਲੀਡਰ ਨੇ, ਇਹ ਕਦੋਂ ਕਹਿੰਦੇ ਆ ਵੀ ਇਹਨਾਂ ਨੂੰ ਛੇਤੀ ਭੇਜੋ? ਇਹਦਾ ਮਤਲਬ ਇਹ ਚਾਹੁੰਦੇ ਨੇ ਕਿ ਪਹਿਲਾਂ ਨਿਹੰਗ ਸਿੰਘ ਫਿਰ ਹੋਰ ਸਿੱਖ ਜਥੇਬੰਦੀਆਂ ਹੌਲੀ ਹੌਲੀ ਉਸ ਮੋਰਚੇ ਚੋਂ ਪਾਸੇ ਹੋ ਜਾਣ, ਫਿਰ ਅਸੀਂ ਬਦਨਾਮੀ ਕਰੀਏ ਵੀ ਇਹ ਦੇਖੋ ਜੀ ਮੋਰਚਾ ਛੱਡ ਕੇ ਚਲੇ ਗਏ। ਦਿਲ ਵਿੱਚ ਰੀਝ ਆ ਵੀ ਦੁਨੀਆ ਤੋਂ ਇੱਕ ਵਾਰੀ ਕਹਾਉਣਾ ਕਿ ਕਿਸਾਨ ਸੰਘਰਸ਼ ਜਿਹੜਾ ਉਹ ਕਾਮਰੇਡਾਂ ਦੇ ਸਿਰ ਤੇ ਆ, ਕਿਸਾਨ ਜਥੇਬੰਦੀਆਂ ਦੇ ਸਿਰ ਤੇ। ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਿੰਘੂ ਬਾਰਡਰ ਦੇ ਉੱਤੇ ਬੇਅਦਬੀ ਹੋਈ ਤੇ ਬੇਅਦਬੀ ਤੋਂ ਬਾਅਦ ਵਿੱਚ ਨਿਹੰਗ ਸਿੰਘਾਂ ਨੇ ਉੱਥੇ ਜਿਹੜਾ ਦੋਸ਼ੀ ਸੀ ਉਹਨੂੰ ਉਹਦੇ ਹੱਥ ਪੈਰ ਵੱਢ ਕੇ ਟੰਗ ਤੇ ਮੁੜ ਕੇ ਉਹ ਫਿਰ ਖੂਨ ਜ਼ਿਆਦਾ ਵਗ ਗਿਆ ਤੇ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਵਿੱਚ ਪੰਥ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲੀ। ਖਾਸ ਤੌਰ ਦੇ ਉੱਤੇ ਅੱਜ ਦੋ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਜ਼ਿਆਦਾ ਉੱਭਰੀਆਂ ਨੇ। ਇੱਕ ਤਾਂ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਉਹਦੇ ਵਰਗੇ ਬਹੁਤ ਸਾਰੇ ਲੋਕਾਂ ਨੇ ਇਸ ਸਮੁੱਚੇ ਘਟਨਾਕ੍ਰਮ ਦੇ ਉੱਤੇ ਸਵਾਲ ਖੜੇ ਕੀਤੇ। ਦੂਸਰਾ ਜਿਹੜਾ ਹੈ ਬਈ ਅੱਜ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਖਬਰ ਤੇ ਫੋਟੋਆਂ ਨਸ਼ਰ ਹੋਈਆਂ ਜਿਹਦੇ ਵਿੱਚ ਉਹ ਜਿਹੜਾ ਨਿਹੰਗ ਸਿੰਘ ਅਮਨ ਸਿੰਘ ਆ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਜ਼ਿਆਦਾ ਗੱਲਬਾਤ ਕਰਦੇ ਆ, ਜਿਹੜਾ ਜਥੇਦਾਰ ਨੇ ਉੱਥੇ, ਉਹਦੀਆਂ ਫੋਟੋਆਂ ਨੇਗੀਆਂ ਕਿ ਪਿਛਲੇ ਸਮੇਂ ਦੇ ਵਿੱਚ ਭਾਰਤ ਦਾ ਜਿਹੜਾ ਖੇਤੀ ਮੰਤਰੀ ਆ ਤੇ ਵਿੱਚੇ ਪੈਂਕੀ ਕੈਟ ਆ ਤੇ ਬੀਜੇਪੀ ਦੇ ਕੁਝ ਲੀਡਰ ਨੇ ਵੀ ਇਹ ਇੱਕ ਮੁਲਾਕਾਤ ਜਿਹੜੀ ਆ ਹੋਈ ਆ ਜਿੱਥੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਇਕੱਠਿਆਂ ਨੇ ਛਕਿਆ ਤੇ ਜੀ ਇਹਨਾਂ ਨੇ ਆਪਸ ਵਿੱਚ ਹੀ ਕਾਫੀ ਮਿਲਵਰਤਨ ਰੱਖਿਆ ਹੋਇਆ ਹੈ। ਤਾਂ ਜੀ ਭਾਵ ਇਹ ਦੇਣ ਦੇ ਯਤਨ ਹੋਏ ਇਸ ਖਬਰ ਜਾਂ ਇਹਨਾਂ ਫੋਟੋਆਂ ਦੇ ਹਿਸਾਬ ਨਾਲ ਵੀ ਬੀਜੇਪੀ ਵਾਲਿਆਂ ਨਾਲ ਮੇਲ ਮਿਲਾਪ ਕਰਕੇ ਇਹ ਬੰਦੇ ਚੱਲਦੇ ਆ ਤੇ ਜਿਹੜੀ ਬੇਅਦਬੀ ਹੋਈ ਆ ਉਹਦੇ ਵਿੱਚ ਇਹ ਕੋਈ ਵੱਡੀ ਸਾਜ਼ਿਸ਼ ਆ। ਇਹ ਬੰਦੇ ਤਾਂ ਬੀਜੇਪੀ ਨਾਲ ਰਲੇ ਹੋਏ ਨੇ ਜਿਨ੍ਹਾਂ ਨੇ ਇੱਥੇ ਉਸ ਦੁਸ਼ਟ ਨੂੰ ਵੱਢਿਆ। ਫਿਰ ਇੱਥੋਂ ਤੱਕ ਗੱਲਾਂ ਕਹਿਣ ਵਾਲੇ ਸ਼ੁਰੂ ਹੋ ਗਏ ਕਿ ਲਓ ਜੀ ਇਹਨਾਂ ਨੇ ਉਸ ਗਰੀਬ ਬੰਦੇ ਨੂੰ, ਦਲਿਤ ਬੰਦੇ ਨੂੰ ਘਰੋਂ ਪਹਿਲਾਂ ਲੈ ਆਂਦਾ, ਫਿਰ ਉਹਦੇ ਕਸ਼ਹਿਰਾ ਵਗੈਰਾ ਪਵਾ ਕੇ ਚੋਲਾ ਵਗੈਰਾ ਪਾ ਕੇ ਆਪ ਹੀ ਇਹਨਾਂ ਨੇ ਵੜਤਾ। ਉਹਨੂੰ ਗਰੀਬ ਨੂੰ ਤਾਂ ਕਿਸੇ ਗੱਲ ਦਾ ਨਹੀਂ ਸੀ ਪਤਾ। ਤੇ ਇਦਾਂ ਦੀਆਂ ਗੱਲਾਂ ਜਦੋਂ ਚੱਲੀਆਂ ਤੇ ਪੰਥ ਵਿੱਚ ਸਵੇਰ ਤੋਂ ਹੀ ਅੱਜ ਕਾਫੀ ਜ਼ਿਆਦਾ ਉਸ ਖਬਰ ਕਰਕੇ ਜਿਹੜੀ ਤਰਥੱਲੀ ਆ ਉਹ ਮੱਚੀ। ਹਾਂ ਪੱਖੀ ਨਾ ਪੱਖੀ ਵਿਚਾਰ ਚਰਚਾ ਦੌਰਾਨ ਇੱਕ ਗੱਲ ਹੋਰ ਜਿਹੜੀ ਮਹਿਸੂਸ ਕੀਤੀ ਗਈ ਉਹ ਇਹ ਬਈ ਜਿੱਦਣ ਇਹ ਖਬਰ ਪਹਿਲੇ ਦਿਨ ਚਰਚਾ ਚ ਆਈ ਸੀਗੀ ਸਿੰਘੂ ਬਾਰਡਰ ਦੇ ਉੱਤੇ ਵੀ ਇੱਕ ਟੀਟੂ ਨਾਂ ਦੇ ਬੰਦੇ ਨੇ ਜਿਹਦਾ ਨਾਮ ਲਖਵੀਰ ਸਿੰਘ ਆ ਵੀ ਉਹ ਜਿਹੜਾ ਉਹਨੇ ਬੇਅਦਬੀ ਕੀਤੀ ਆ ਤੇ ਕਤਲ ਹੋਇਆ, ਉਦੋਂ ਨਾਲ ਦੀ ਨਾਲ ਇੱਕ ਖਬਰ ਚੱਲ ਪਈ ਵੀ ਇੱਕ ਸੰਧੂ ਸਾਹਿਬ ਨਾਂ ਦਾ ਬੰਦਾ ਉਹਦੀ ਭੈਣ ਨੇ ਆਖਿਆ ਸੀਗਾ ਵੀ ਉਹਦੇ ਨਾਲ ਇਹ ਟੀਟੂ ਦੀਆਂ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਹੋਇਆ ਕਰਦੀਆਂ ਸੀਗੀਆਂ ਤੇ ਉਹ ਬੜਾ
इस गल्लों थोड़ा जिहा मूड विच रहिंदा सी, जिवें खुश हुंदा बंदा कि मेरी तां हुण बड़े वड्डे बंदियां नाल गलबात हुंदी है। ते इह तों बाਅद च चर्चा चल पई आ, हुण तक ही चल रही आ कि वो संधू जिहड़ा है वो कौन आ, ਉਹਦੀ काल डिटेल कढाई जावे। ਜਿਹੜਾ ਟੀਟੂ ਵਾਲਾ ਹੈਗਾ, ਲਖਵੀਰ ਵਾਲਾ, ਦੁਸ਼ਟ ਵਾਲਾ, ਪਾਪੀ ਵਾਲਾ ਜਿਹੜਾ ਫੋਨ ਨੰਬਰ ਆ, ਤੇ ਉਹ ਪਤਾ ਲੱਗ ਸਕਦਾ ਵੀ ਉਹ ਬੰਦਾ ਕੌਣ ਆ, ਕਿਉਂਕਿ ਜਿਹੜਾ ਸੰਧੂ ਆ ਉਹ ਹੋ ਸਕਦਾ ਫੇਕ ਨਾਮ ਹੋਵੇ। ਪਰ ਇੱਥੇ ਇਹ ਵੀ ਗੱਲ ਚੇਤੇ ਰੱਖਣ ਵਾਲੀ ਆ ਵੀ ਜਿਹੜਾ ਇਹ 21-22 ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਆ, ਇਹਦੇ ਵਿੱਚ ਵੀ ਕਈ ਬੰਦੇ ਨੇ ਜਿਨ੍ਹਾਂ ਵਿੱਚੋਂ ਟਾਊਟ ਤੇ ਕੈਟ ਮੰਨਿਆ ਜਾਂਦਾ, ਜਿਹੜਾ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ, ਜਿਹਨੇ ਖਾੜਕੂ ਲਹਿਰ ਦੌਰਾਨ ਬਹੁਤ ਨੁਕਸਾਨ ਕਰਾਇਆ, ਉਹ ਵੀ ਇੱਕ ਸੰਧੂ ਹੈਗਾ। ਸੋ ਲੋਕਾਂ ਦਾ ਇਹ ਸ਼ੱਕ ਕਰਨਾ ਕੋਈ ਬੜੀ ਵੱਡੀ ਗੱਲ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ ਇਹੋ ਜਿਹੇ ਕੰਮ ਕੀਤੇ ਹੋਣ, ਜਿਵੇਂ ਹੁਣ ਪੈਂਕੀ ਕੈਟ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਹਦੀਆਂ ਕਰਤੂਤਾਂ ਪਹਿਲੋਂ ਸਿੱਖ ਸੰਘਰਸ਼ ਦੇ ਖਿਲਾਫ ਰਹੀਆਂ ਹੋਣ ਕਰਕੇ ਲੋਕ ਉਹਦੇ ਨਾਂ ਤੋਂ ਇੱਕਦਮ ਚਕੰਨੇ ਹੋ ਜਾਂਦੇ ਆ ਵੀ ਕੋਈ ਇਹ ਹੁਣ ਸਿੱਖੀ ਵਿਰੋਧੀ ਜਾਂ ਸਿੱਖ ਵਿਰੋਧੀ ਕਰਤੂਤ ਵਿੱਚ ਸ਼ਾਮਲ ਹੀ ਹੋਊਗਾ। ਜਿਵੇਂ ਅੱਜ ਵਾਲੀ ਫੋਟੋ 'ਚ ਉਹਦਾ ਜ਼ਿਕਰ ਆਇਆ ਤਾਂ ਲੋਕਾਂ ਨੂੰ ਬੜਾ ਮਾੜਾ ਲੱਗਿਆ ਕਿ ਅਮਨ ਸਿੰਘ ਨਿਹੰਗ ਜਿਹੜਾ ਹੈ ਉਹ ਪੈਂਕੀ ਕੈਟ ਦੇ ਨਾਲ ਖੜਾ, ਤੇ ਉਵੇਂ ਹੀ ਜਿਹੜਾ ਸੰਧੂ ਆ ਜਾਂ ਕੋਈ ਹੋਰ ਕੈਟ ਆ, ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਇਹਨਾਂ ਨਿਹੰਗ ਸਿੰਘਾਂ ਤੋਂ ਤਾਂ ਬੜੀ ਅਲਕਤ ਆਉਂਦੀ ਆ, ਬੜਾ ਰੌਲਾ ਪਾਉਂਦੇ ਆ ਲੋਕ ਜਿਹੜੇ ਆ ਕਿਸਾਨ ਲੀਡਰਸ਼ਿਪ ਵਾਲੇ ਆ ਕਈ ਬੰਦੇ। ਪਰ ਜਿਸ ਕੁਲਵੰਤ ਸਿੰਘ ਜਿਹੜਾ ਰੁੜਕੇ ਵਾਲਾ ਹੈ, ਜਿਹਨੂੰ ਕਿਸਾਨ ਲੀਡਰ ਬਣਾ ਕੇ ਉੱਥੇ ਚੌਧਰੀ ਬਣਾਇਆ ਹੋਇਆ ਹੈ, ਉਹਦੇ ਉੱਤੇ ਵੀ ਤਾਂ ਇਹੋ ਜਿਹੇ ਇਲਜ਼ਾਮ ਲੱਗਦੇ ਨੇ ਜਿਹੋ ਜਿਹੇ ਪੈਂਕੀ ਕੈਟ ਉੱਤੇ ਲੱਗਦੇ ਨੇ ਕਿ ਸਿੱਖਾਂ ਦਾ ਕਾਤਲ ਆ। ਜੇ ਉਹ ਕਾਤਲ ਹੈ, ਜੇ ਉਹਨੇ ਇੰਨੇ ਭਾਰੀ ਉਪੱਦਰ ਕੀਤੇ ਹੋਏ ਨੇ, ਤਾਂ ਫਿਰ ਲੋਕ ਇਹ ਗੱਲ ਸੱਚੀ ਕਹਿੰਦੇ ਆ ਵੀ ਸੰਤੋਖਾ ਕੈਟ ਜਿਹੜਾ ਅੰਮ੍ਰਿਤਸਰ ਇਲਾਕੇ 'ਚ ਇਜ਼ਹਾਰ ਆਲਮ ਦੀ ਆਲਮ ਸੈਨਾ ਦਾ ਹੈੱਡ ਹੁੰਦਾ ਸੀ, ਜੇ ਉਹ ਸਿੰਘਾਂ ਹੱਥੋਂ ਨਾ ਮਾਰਿਆ ਜਾਂਦਾ, ਅੱਜ ਉਹ ਵੀ ਇਹਨਾਂ ਕਿਸਾਨ ਲੀਡਰਾਂ ਦੇ ਵਿੱਚ ਕਿਸਾਨ ਆਗੂ ਬਣ ਕੇ ਬੈਠਾ ਹੁੰਦਾ। ਉਹ ਜਿਹੜੇ ਇਹ ਕਿਸਾਨ ਲੀਡਰਾਂ ਨੇ ਇਹੋ ਜਿਹੇ ਜਿਹੜੇ ਗਲਤ ਕਿਰਦਾਰ ਵਾਲੇ ਲੋਕ ਨੇ, ਇਹਨਾਂ ਨੂੰ ਚੌਧਰੀ ਬਣਾ ਬਣਾ ਕੇ ਰੱਖਿਆ ਹੋਇਆ ਹੈ। ਤੇ ਬਹੁਤ ਵਾਰੀ ਐ ਮਹਿਸੂਸ ਹੁੰਦਾ ਹੈ ਵੀ ਇਹ ਜਿਹੜਾ ਸੰਘਰਸ਼ ਆ ਇਹ ਕਾਲੇ ਕਾਨੂੰਨਾਂ ਖਿਲਾਫ ਤਾਂ ਘੱਟ ਵਾ, ਕਦੇ ਕਦਾਈ ਮੋਦੀ ਸਰਕਾਰ ਦੇ ਖਿਲਾਫ ਬੋਲਦੇ ਆ ਜਾਂ ਕਾਰਵਾਈ ਹੁੰਦੀ ਹੈ, ਪਰ ਇਹਨਾਂ ਦਾ ਪੂਰਾ ਜ਼ੋਰ ਜਿਹੜਾ ਕਿਸਾਨ ਸੰਘਰਸ਼ ਦਾ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਆ। ਸਿੱਖਾਂ ਨੂੰ ਸੰਤਾਪ ਦੇਣ ਵਾਲੀਆਂ ਖਬਰਾਂ ਜਾਂ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਲੀਆਂ ਗੱਲਾਂ ਜਿਵੇਂ ਇਸ ਲੀਡਰਸ਼ਿਪ ਨੂੰ ਮਤਲਬ ਮਸਾਂ ਲੱਭਦੀਆਂ ਨੇਗੀਆਂ। ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਗੱਲ ਜਿਹੜੀ ਆ ਕਿਸਾਨ ਸੰਘਰਸ਼ ਦੇ ਪਲੇਟਫਾਰਮ ਵੱਲੋਂ ਆ ਹੀ ਜਾਂਦੀ ਆ, ਤੇ ਬੜਾ ਮਾੜਾ ਮਹਿਸੂਸ ਹੁੰਦਾ। ਜਿੱਥੋਂ ਤੱਕ ਬੇਅਦਬੀਆਂ ਵਾਲੀ ਗੱਲ ਵਾ, ਬੇਅਦਬੀਆਂ ਤਾਂ ਪਿਛਲੇ 2015 ਤੋਂ ਬੜੀਆਂ ਪੰਜਾਬ ਵਿੱਚ ਹੋਈਆਂ ਨੇ, ਔਰ ਪਹਿਲੀ ਬੇਅਦਬੀ ਤੋਂ ਲੈ ਕੇ ਹੁਣ ਤੱਕ, ਪਹਿਲਾਂ ਤਾਂ ਕਹਿੰਦੇ ਸੀ ਵੀ ਸਰਸੇ ਵਾਲੇ ਕਰਾਉਂਦੇ ਆ, ਪਰ ਹੁਣ ਲੱਗਦਾ ਹੈਗਾ ਕਿ ਹੁਣ ਤਾਂ ਕੋਈ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਪ੍ਰੋਜੈਕਟ ਚੱਲ ਪਿਆ, ਜਾਂ ਹੋਰ ਪੰਥ ਦੋਖੀ, ਤੇ ਜਿੰਨੇ ਵੀ ਦੋਸ਼ੀ ਜਿਹੜੇ ਨੇ ਪਹਿਲੀ ਗੱਲ ਤਾਂ ਫੜੇ ਨਹੀਂ ਜਾਂਦੇ, ਤੇ ਜੇਕਰ ਕੋਈ ਫੜਿਆ ਵੀ ਜਾਂਦਾ ਉਹਨੂੰ ਮਾਨਸਿਕ ਰੋਗੀ ਕਹਿ ਕੇ ਛੱਡ ਦਿੰਦੀ ਹੈ ਸਰਕਾਰ। ਤੇ ਲੋਕਾਂ ਦੇ ਵਿੱਚ ਬੜਾ ਰੋਹ ਸੀਗਾ, ਤੇ ਆ ਪਹਿਲੀ ਵਾਰ ਜਦੋਂ ਨਿਹੰਗ ਸਿੰਘਾਂ ਦੀ ਛਾਉਣੀ 'ਚ ਪਹਿਲੀ ਵਾਰੀ ਕੰਮ ਹੋਇਆ ਤੇ ਅਗਲਿਆਂ ਨੇ ਸੋਧਾ ਲਾਤਾ। ਹੁਣ ਇਹਦੇ ਨਾਲ ਇੱਕ ਗੱਲ ਬੜੀ ਚਰਚਾ 'ਚ ਆ ਗਈ ਆ ਵੀ ਜੇਕਰ ਇਸੇ ਤਰੀਕੇ ਨਾਲ ਬੇਅਦਬੀ ਕਰਨ ਵਾਲੀ ਵਿੱਚ ਇਹ ਦਹਿਸ਼ਤ ਆ ਜਾਵੇ, ਇੱਕ ਡਰ ਹੁੰਦਾ ਜਿਹੜਾ ਬੰਦੇ ਨੂੰ ਜੁਰਮ ਤੋਂ ਰੋਕਦਾ, ਪਾਪ ਤੋਂ ਰੋਕਦਾ, ਉਹ ਡਰ ਕਾਨੂੰਨ ਦਾ ਹੋਣਾ ਚਾਹੀਦਾ ਸੀ। ਪਰ ਭਾਰਤ ਵਿੱਚ ਕਾਨੂੰਨ ਦਾ ਡਰ ਜਿਹੜਾ ਹੈ ਉਹ ਨਹੀਂ ਰਿਹਾ। ਉਲਟਾ ਕਾਨੂੰਨ ਵੱਲੋਂ ਤਾਂ ਜਿਵੇਂ ਹਰੀ ਝੰਡੀ ਮਿਲੀ ਹੋਵੇ ਵੀ ਫੱਟੇ ਚੱਕੀ ਚੱਲੋ, ਅਸੀਂ ਤੁਹਾਨੂੰ ਹਰੇਕ ਵਾਰੀ ਜੇ ਤੁਸੀਂ ਬੇਅਦਬੀ ਕਰਕੇ ਪੁਲਿਸ ਦੇ ਧੱਕੇ ਚੜ੍ਹ ਗਏ, ਤੁਹਾਨੂੰ ਲੋਕਾਂ ਨੇ ਫੜਾਗਾ, ਤਾਂ ਅਸੀਂ ਤੁਹਾਨੂੰ ਸੁਰਖਰੂ ਕਰਾਵਾਂਗੇ। ਉਹ ਸੁਰਖਰੂ ਕਿਵੇਂ ਕਰਾਉਂਦੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ। ਜਾਂ ਤਾਂ ਪਹਿਲੇ ਹੀ ਕੇਸ ਦੇ ਵਿੱਚ ਕਹਿ ਦਿੰਦੇ ਆ ਜੀ ਮਾਨਸਿਕ ਰੋਗੀ ਆ FIR 'ਚ, ਜਾਂ ਫਿਰ ਜਿਹੜੀ ਪਰਮਿਸ਼ਨ ਆ 295A ਦੀ ਉਹ ਵੀ ਨਹੀਂ ਮਿਲਦੀ। ਜਿਹੜੇ ਵਕੀਲਾਂ ਨੇ ਹੁਣ ਤੱਕ ਕੇਸ ਲੜੇ ਨੇ ਉਹ ਸਾਰੇ ਹੀ ਪਿੱਟਦੇ ਨੇ ਕਿ ਕਾਨੂੰਨ ਦਾ ਐਵੇਂ ਨਾ ਹੀ ਆ, ਢਕੌਸਲਾ ਹੀ ਆ, ਕੋਈ ਸਜ਼ਾ ਦਿਵਾਉਣ ਨੂੰ ਸਿਸਟਮ ਦੇ ਵਿੱਚੋਂ ਸਾਥ ਸਹਿਯੋਗ ਨਹੀਂ ਮਿਲਦਾ। ਸੋ ਜਦੋਂ ਭਾਰਤੀ ਕਾਨੂੰਨ ਤੰਤਰ ਨੇ ਹੱਥ ਖੜੇ ਕਰਤੇ, ਜਦੋਂ ਭਾਰਤੀ ਕਾਨੂੰਨ ਦਾ ਡਰ ਜਿਹੜਾ ਟੈਰਰ ਆ ਉਹ ਬੇਅਦਬੀ ਕਰਨ ਵਾਲੀ ਧਿਰ ਨੂੰ ਹੈ ਹੀ ਨਹੀਂ, ਤਾਂ ਫਿਰ ਕੋਈ ਹੋਰ ਡਰ, ਹੋਰ ਕੋਈ ਟੈਰਰ ਜਿਹੜਾ ਹੈ ਉਹ
पाउणा बड़ा जरूरी हो जाता, क्योंकि पापी बंदे नूं, गुनाह करन वाले बंदे नूं, जुर्म करन वाले बंदे नूं किसी ने तां किसी सिस्टम ने तां रोकना ही आ। सो सिखां ने फिर आपदा सिस्टम जिहड़ा ਉਹ ਅੱਕ के कहदा हरेक दिंदा। खालिस्तान बारे भी बड़ी भकाई मारदे आ जी, सिख ऐ हो गए। भाई सिख तां इस मुल्क नाल रहण लई भी आए 1947 मौके ते बड़ा कुछ छड्ड के आए सी, बड़ी भारी कीमत दे के आए सी। भारत दे जिहड़ा बाहमण बाणिया हिंदू तवी समाज आ यूपी बिहार दिल्ली तो परा, इन्हां नूं तां कोई फर्क नहीं पिया। साडी कौम नूं जो कुछ झੱਲਣਾ पिया, पंजाब विचारिਆਂ दो फाड़ हो गया और साडा जानो प्यारे गुरधाम ते बहुत सारा नुकसान जिहड़ा उस मौके होए। ये सारा कुछ त्याग के इत्थे आए सी भी साडा धर्म, साडी बोली, साडा सभ्याचार शायद इत्थे सुरੱਖਿਅਤ रहे। और जिहड़े वादे कीते सी तां की पूरे करने सी। साडा धर्म, साडी बोली, साडी सभ्यता नूं खत्म करन दा तहिया कर लिया कि सिखां दा हिंदूकरण कर दिआंगे, सिੱਖੀ ਦਾ ਹਿੰਦੀਕਰਨ कर दिआंगे। ਇਹ ਜਿਹੜਾ ਸਾਰਾ ਪ੍ਰਪੰਚ ਰਚਾਇਆ, ਉਹਦੇ ਤਹਿਤ ਸਾਡੀ ਕੌਮ ਨੂੰ ਕਮਜ਼ੋਰ ਕਰਨ ਲਈ ਜੋ ਪ੍ਰੋਜੈਕਟ ਭਾਰਤੀ ਖੁਫੀਆ ਏਜੰਸੀਆਂ ਨੂੰ ਮਣਾ ਨੂੰ ਰੁਪਈਏ ਇਸ ਕੰਮ ਲਈ ਦਿੱਤੇ ਹੋਏ ਨੇ। ਬੜੇ ਬੰਦੇ ਇਸ ਵੇਲੇ ਜਿਹੜੇ ਪਹਿਲਾਂ ਸਿੱਖੀ ਦੀ ਬੋਲੀ ਬੋਲਦੇ ਸੀ, ਅੱਜ ਬਾਹਮਣ ਦੀ ਬੋਲੀ ਬੋਲਦੇ ਆ, ਹਿੰਦੂ ਤਵ ਦੀ ਬੋਲੀ ਬੋਲਦੇ ਆ, RSS ਦੀ ਬੋਲੀ ਬੋਲਦੇ ਆ, ਜਾਂ ਉਹਨਾਂ ਤੇ ਸੈਕੂਲਰ ਹੋਣ ਦਾ ਜਾਂ ਇੱਕ ਰਾਸ਼ਟਰਵਾਦ ਕਹਿੰਦੇ ਹੁਣ ਨਵੀਂ ਬਿਮਾਰੀ ਆ ਇਹ ਕੋਈ। ਇਹ ਸਾਰੀ ਨਾਂ ਜਿਹੜਾ ਮਰਜ਼ੀ ਰੱਖ ਲਓ, ਚਾਹੇ ਕਾਂਗਰਸੀ ਹੋਣਾ ਰੱਖ ਲਓ, ਚਾਹੇ ਕੁਝ ਹੋਰ ਰਾਸ਼ਟਰਵਾਦੀ ਹੋਣਾ ਰੱਖ ਲਓ। ਹਕੀਕਤ ਇਹ ਆ ਕਿ ਸਿੱਖੀ ਅਤੇ ਇੰਡੀਆ ਦੋਨੇ ਇਕੱਠੇ ਨਹੀਂ ਚੱਲ ਸਕਦੇ। ਜਦੋਂ ਇੰਡੀਅਨ ਹੋ ਜਾਈਦਾ ਉਦੋਂ ਸਿੱਖੀ ਦੇ ਉੱਤੇ, ਸਿੱਖਾਂ ਦੇ ਉੱਤੇ ਜਿਹੜਾ ਹੈਗਾ ਇੱਕ ਬੜਾ ਭਾਰੀ ਦਬਾਅ ਆ ਜਾਂਦਾ। ਬੰਦੇ ਕੋਲੋਂ ਇੰਡੀਅਨ ਹੋਣ ਦੇ ਰੁਝਾਨੇ ਵਿੱਚ ਸਿੱਖੀ ਖੋਹੀ ਜਾਂਦੀ ਹੈ ਕਿ ਜੇ ਤੂੰ ਇੰਡੀਅਨ ਕਹਾਉਣਾ ਤਾਂ ਸਿੱਖੀ ਛੱਡ ਦੇ। ਜਿਹੜਾ ਮੁਲਕ, ਜਿਹੜਾ ਸਿਸਟਮ ਸਾਤੋਂ ਸਾਡਾ ਧਰਮ ਖੋਹਦਾ ਹੋਵੇ ਉਹਨੂੰ ਕਿੰਨਾ ਕੁ ਟਾਈਮ ਕੋਈ ਬਰਦਾਸ਼ਤ ਕਰ ਸਕਦਾ। आखिर जो 1984 च काम हो गया उदों चंगी तरह पता सीगा, क्योंकि संत ज्ञानी जरनैल सिंह जी खालसा भिंडरां वाले अक्सर वचन करते सीगे कि जे दरबार साहब ते हमला हो गया तो खालिस्तान की नहीं रखी जाए। सो ये चंगी तरह पता सी कि जे दरबार साहब ते अटैक होया तो फिर उस तो बाद लड़ाई कौम की खालिस्तान हो जाएगी। तो यही गल हुई, सिखां नूं धक के सारे पासों खालिस्तान के राह तोड़ दिता। और लेरा मारदे आ, हाय जी पाकिस्तान ने ऐ करता, वो जी बाहरों बैठे भड़काउंदे आ, वो जी टकसाल है बलाना। वो भाई ना तो पाकिस्तान ने हमला किया, ना किसी विदेशी ताकत ने दरबार साहब के उत्ते हमला किया। इस ਲਈ ਸਿੱਖਾਂ ਦੀ ਸਾਈਕੋਲੋਜੀ, मनोविज्ञान ਨੂੰ ਤਿਆਰ ਕਿਹਨੇ ਕੀਤਾ? ਉਹ ਇੰਡੀਆ ਨੇ ਕੀਤਾ। ਅਟੈਕ ਕੀਤਾ, ਜਦੋਂ ਇੰਡੀਆ ਨੇ ਅਟੈਕ ਕੀਤਾ, ਇੰਡੀਆ ਨੇ ਧੱਕ ਕੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ। ਤੇ ਜਦੋਂ कदे लाला जगत सिंह उठ के भगाई मारन लग पिया करे, कदे कोई होर, ते सिख फिर की करदे? सो AK-47 ਨੂੰ हत्थ पाउणा सौखा नहीं। रातां कमादां च कट्टण दा जिहड़ा राह फड़ना ये सौखा नहीं। इंडियन स्टेट के सामने खड़ के जिहदे कोले माड़ा बेपनाह जिहड़ी ਉਹਦੇ कोले सारी ताकत आ, ਉਹਦੇ सामने खड़ जाना, डट जाना सौखा नहीं है। पर ਇਹਦੇ ਲਈ मजबूर किहने कीता? इंडिया ने मजबूर कीता। जब इंडिया ने मजबूर करता तो हाँ हम दूजे दिन झंझाड़ा मार लगे होंगे, हाए जी खाड़कू आ जाओ, खाड़कूबाद ना आ जाए, हाँ जी आ ना हो जाए, ना हो। पहला सिर वाले टब्बे को हथ पा लेंगे, फिर मेरा पैंदियां ने। आही काम होना वा जदों कानून ने बेअदबी करन वालियां दा साथ देना शुरू करता, बेअदबी करन वालियां नूं हर तरीके इहो जिहा माहौल, उन्हां दे अनुकूल माहौल बनाउणा शुरू करता। तो सिख किहड़े राह जांदे भाई? तो सिखां ने फिर जो केसगढ़ साहब बेअदबी हुई है उन्होंने कहता कि जेकर भारती सिस्टम सानू इंसाफ नहीं दिंदा तो सिख भाई आपकी कार्रवाई आप करनगे। तो वही गल हुई ਸਿੰਘੂ बार्डर के उत्ते। वो दसदे आ भी उत्थे पहला एक जिहड़ा उत्थे ग्रंथ सीगा ਉਹਨੂੰ ਚੱਕ के रखिया, दूजा ਚੱਕਣ आया तो जब नूं ਸਿੰਘਾਂ ने देख लिया, चलो कार्रवाई पाती और जो किया ठीक किया। जिन्होंने सबूतां सबातां की लोड़ आ, जिन्होंने कहानी की लोड़ आ, उन्हां दा आपदा मत होना है, क्योंकि उन्हां दा दिमाग का जिहड़ा कलपुरजा वो इंडिया के हिसाब नाल चलदा, सिक्खी के हिसाब नाल नहीं चलदा। हुण अज खबर आई आ कि हरियाणे के पंजौर के इलाके दे विच गुरु साहब के अंग खिलारे गए ने।
ਤੇ ਆ ਉੱਥੇ ਹੋ ਸਕਦਾ, ਹਜੇ ਪੱਕਾ ਨਹੀਂ ਪਤਾ, ਪਰ ਬਹੁਤ ਸਾਰੀਆਂ ਬੇਅਦਬੀਆਂ ਤੋਂ ਬਾਅਦ ਵਿੱਚ ਬਹੁਤੀ ਵਾਰ ਜਿਹੜਾ ਹੈ CCTV ਕੈਮਰੇ ਦੀ ਰਿਕਾਰਡਿੰਗ ਵੀ ਸਾਹਮਣੇ ਆਉਂਦੀ ਰਹੀ। ਬਹੁਤ ਵਾਰੀ ਮੌਕੇ ਤੇ ਵੀ ਜਨਾਨੀਆਂ ਜਾਂ ਬੰਦੇ ਜਿਹੜੇ ਬੇਅਦਬੀ ਕਰਨ ਵਾਲੇ ਹੁੰਦੇ ਆ ਉਹ ਫੜੇ ਜਾਂਦੇ। ਜਦੋਂ ਫੜ ਫੜਈਆ ਹੋ ਜਾਂਦਾ ਉਹਨਾਂ ਨੂੰ ਅੱਜ ਤੱਕ ਸਜ਼ਾ ਨਾ ਹੋਈ ਆ ਨਾ ਗਾਹਾਂ ਹੋਣੀ ਹੈ, ਤਾਂ ਫਿਰ ਜਿਹੜੇ ਆਪਦੇ ਆਪ ਨੂੰ ਕਹਿੰਦੇ ਜੀ ਅਸੀਂ ਬੜੇ ਵਿਦਵਾਨ ਆ, ਬੜੇ ਸੰਤ ਆ, ਬੜੇ ਭਾਈ ਆ, ਬੜੇ ਮਹਾਪੁਰਸ਼ ਆ, ਬੜੇ ਸਾਡੇ ਦਿਮਾਗ ਨੇ, ਉਹਦਾ ਪਤਾ ਨਹੀਂ ਭਾਈ ਕਿਹੋ ਜਿਹਾ ਦਿਮਾਗ ਆ ਜਿਨ੍ਹਾਂ ਨੂੰ ਪਹਿਲਾਂ ਸਬੂਤਾਂ ਸਬੇਤ ਗ੍ਰਿਫਤਾਰ ਕੀਤਾ, ਉਹਨਾਂ ਨੂੰ ਸਜ਼ਾਵਾਂ ਤੁਸੀਂ ਕਿੰਨੀਆਂ ਕੁ ਕਰਾਉਣੀਆਂ? ਕਿਹੜੀ ਡੈਮੋਕ੍ਰੇਸੀ ਚੱਕੀ ਫਿਰਦੇ ਇੱਥੇ? ਉਹ ਡੈਮੋਕ੍ਰੇਸੀ ਦਿਖਾਓ ਤਾਂ ਸਹੀ, ਸਾਨੂੰ ਤਾਂ ਦਿਖੀ ਨਹੀਂ ਕਿ ਜਦੋਂ ਜੰਮੇ ਉਦੋਂ ਬੋਧੀਆਂ ਲੰਮੇ। 1984 ਚ ਜਦੋਂ 14-15 ਸਾਲ ਦੀ ਉਮਰ ਸੀ, ਉਦੋਂ ਤੋਂ ਮੈਂ ਤਾਂ ਕਦੇ ਨਹੀਂ ਦੇਖਿਆ ਹੈਗਾ ਡੈਮੋਕ੍ਰੇਸੀ ਦਾ ਕੋਈ ਰੰਗ ਢੰਗ ਇੱਥੇ ਭਾਰਤ ਵਿੱਚ। ਜਿਹਦੀ ਡਾਂਗ ਆ ਉਹਦੀ ਮੱਝ ਆ। ਜਦੋਂ ਸਿੱਖਾਂ ਦੀ ਚੜ੍ਹਤ ਸੀ ਉਦੋਂ ਸਾਰਾ ਹੀ ਜਿਹੜਾ ਮੀਡੀਆ ਸੀ ਇਹ ਆਪਣੇ ਆਪ ਹੀ ਜਿਹੜਾ ਸੀਗਾ ਸਹੀ ਬੋਲੀ ਬੋਲਣ ਲੱਗ ਪਿਆ ਸੀ। ਪਰ ਭਾਰਤ ਦੇ ਮੀਡੀਆ ਦੀ ਇੰਨੀ ਦੁਰਗਤੀ, ਕਿਉਂਕਿ ਪਹਿਲੇ ਲਾਲਾ ਜਗਤ ਰਾਏ ਵਰਗੇ ਠੋਕਣੇ ਪਏ, ਕਈ ਕੁਝ ਕਰਨਾ ਪਿਆ ਸਿੱਖਾਂ ਨੂੰ, ਐਵੇਂ ਨਹੀਂ ਹਟੇ। ਫਿਰ ਜਦੋਂ ਪੰਥਕ ਕਮੇਟੀ ਨੇ ਜ਼ਾਬਤਾ ਲਾਗੂ ਕੀਤਾ ਕਿ ਤੁਸੀਂ ਪ੍ਰੈਸ ਵਿੱਚ ਆਹ ਨਹੀਂ ਲਿਖਣਾ, ਇੰਜ ਲਿਖੋਗੇ, ਉਹ ਕਰੋਗੇ, ਪੰਜਾਬੀ ਬੋਲੀ ਲਾਗੂ ਕੀਤੀ ਪੰਜਾਬ ਵਿੱਚ, ਹੋਰ ਬੜਾ ਕੁਝ ਹੋਇਆ। ਉਦੋਂ ਇਸ ਇੰਡੀਆ ਨੇ ਇਹ ਫਿਰ ਉਦੋਂ ਦੇਖ ਲਿਆ ਵੀ ਇਹ ਤਾਂ ਜਿਹੜਾ ਸਾਡਾ ਪ੍ਰੋਜੈਕਟ ਆ ਕਿ ਭਾਰਤ ਦੇ ਵਿੱਚੋਂ ਸਿੱਖਾਂ ਦਾ ਬਾਹਮਣੀਕਰਨ ਕਰਨਾ, ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਕਹਿੰਦੇ ਆ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਚੀਜ਼ ਖਤਮ ਕਰਨੀ ਆ। ਸੋ ਉਹਨਾਂ ਨੇ ਫਿਰ KPS ਗਿੱਲ ਦੀ ਕਮਾਂਡ ਹੇਠ ਬਿਆੰਤੇ ਬੁੱਚੜ ਨੂੰ ਕੁਰਸੀ ਤੇ ਬਿਠਾਤਾ ਤੇ KPS ਗਿੱਲ ਬੁੱਚੜ ਨੂੰ ਖੁੱਲੇ ਅਧਿਕਾਰ ਦਿੱਤੇ। ਫਿਰ ਲਾਵਾਰਸ ਲਾਸ਼ਾਂ ਕਹਿ ਕੇ ਸਿੱਖਾਂ ਦਾ ਕਤਲੇਆਮ ਹੋਇਆ, ਝੂਠੇ ਪੁਲਿਸ ਮੁਕਾਬਲੇ ਤੇ ਝੂਠੇ ਮੁਕੱਦਮੇ। ਮੌਕੇ ਨਿਸ਼ਾਨਾ ਇਹੀ ਸੀ ਕਿ ਸਿੱਖਾਂ ਨੂੰ ਇੰਨਾ ਕੁ ਦਬਾਉਣਾ, ਇੰਨਾ ਕਿ ਇਹਨਾਂ ਦੀ ਨਸਲਕੁਸ਼ੀ ਕਰਨੀ ਆ ਬਈ ਜਦੋਂ ਇਸ ਕੌਮ ਦੇ ਵਿੱਚ ਕੋਈ ਜਿਹੜਾ ਮਾੜਾ ਜਿਹਾ ਸਿਰ ਚੱਕਦਾ, ਜਦੋਂ ਉਹਨੂੰ ਮਾਰੀ ਜਾਵਾਂਗੇ, ਕਤਲ ਕਰੀ ਜਾਵਾਂਗੇ। ਲਿਸਟਾਂ ਬਣ ਗਈਆਂ ਕਿ ਹਰੇਕ ਪਿੰਡ ਦੇ ਵਿੱਚ ਆਹ ਬੰਦੇ ਆ ਜਿਹੜੇ ਇੰਨੇ ਕੁ ਮਾਰਨੇ ਪੈਣਗੇ, ਬਾਕੀ ਆ ਡਰਾਉਣੇ ਆ ਤੇ ਆ ਇਹਨਾਂ ਨੂੰ ਫੜ ਕੇ ਕੇਸ ਪਾਉਣੇ ਆ, ਤੋ ਇਹਨਾਂ ਨੂੰ ਆਹ ਕਰਨਾ। ਉਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇੰਡੀਅਨ ਮੀਡੀਆ ਨੂੰ ਪੂਰਾ ਉਹਨਾਂ ਨੇ ਕਹਿਤਾ, ਦਿਖਾਤਾ ਕਿ ਦੇਖੋ ਹੁਣ ਉਹੀ ਮਾਹੌਲ ਅਸੀਂ ਲੈ ਆਂਦਾ ਜਦੋਂ ਲਾਲਾ ਜਗਤ ਰਾਏ ਭਕਾਈ ਮਾਰਦਾ ਹੁੰਦਾ ਸੀ। ਤੇ ਅੱਜ ਫਿਰ ਉਹ ਹੀ ਭਾਰਤ ਦੇ ਮੀਡੀਆ ਦੇ ਜੌਹਰ ਤੁਸੀਂ ਦੇਖ ਸਕਦੇ ਹੋ। ਸੱਚ ਨੂੰ ਝੂਠ ਬਣਾਈ ਜਾਂਦੇ ਆ ਤੇ ਝੂਠ ਨੂੰ ਸੱਚ ਬਣਾਈ ਜਾਂਦੇ। ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋ ਰਹੀ ਆ, ਸਿੱਖਾਂ ਨੂੰ ਦੋਸ਼ੀ ਗਰਦਾਨੀ ਜਾਂਦੇ ਆ। ਤੇ ਵਿੱਚੋਂ ਬਹੁਤ ਸਾਰੇ ਭਾਰਤੀ ਭੇਡਾਂ ਜਿਹੜੀਆਂ ਨੇ ਏਜੰਟ ਉਹਨਾਂ ਨੂੰ ਮਿਲ ਗਏ, ਜਿਹੜੇ ਕਹਿੰਦੇ ਆ ਕਿ ਜੀ ਹਾਂ ਭਾਰਤੀ ਮੀਡੀਆ ਵਿੱਚ ਇਹ ਖਬਰ ਛਪੀ ਆ, ਉਹ ਖਬਰ ਛਪੀ ਆ। ਜਿਹੜੀ ਅੱਜ ਵਾਲੀ ਖਬਰ ਆ, ਜੇ ਇਹਦੀ ਉਹੀ ਗੱਲ ਕਰ ਲਈਏ ਬਈ ਆ ਜੀ ਬਾਬਾ ਅਮਨ ਸਿੰਘ ਨਿਹੰਗ ਸਿੰਘ ਆ ਜਿਹੜਾ, ਉਹ ਜੀ ਤੋਮਰ ਨੂੰ ਕਿਉਂ ਮਿਲ ਗਿਆ? ਭਾਈ ਤੁਹਾਡੇ ਚੋਂ ਕਿਹੜਾ ਲੀਡਰ ਵਾ ਜਿਹੜਾ ਉਹਨੂੰ ਮਿਲ ਨਹੀਂ ਜਾਂਦਾ ਤੋਮਰ ਨੂੰ? ਕੋਈ ਗਰੀਲਾ ਗੱਲ ਚੱਲਦੀ ਹੈ? ਇਹ ਕੋਈ ਅੰਡਰਗਰਾਉਂਡ ਤੁਹਾਡੀ ਜਦੋਂ ਖਾੜਕੂ ਲਹਿਰ ਚੱਲਦੀ ਸੀ ਉਦੋਂ ਸਾਡੀ ਚੰਦਰ ਸ਼ੇਖਰ ਦੀ ਸਰਕਾਰ ਮੌਕੇ ਭਾਰਤੀ ਹਕੂਮਤ ਨਾਲ ਜੁਝਾਰੂ ਲਹਿਰ ਦੀਆਂ ਮੀਟਿੰਗਾਂ ਹੋਈਆਂ ਨੇ। ਆ ਮਲੋਆ ਕ੍ਰਿਸ਼ਨ ਭਾਰਤ ਜਿਹੜਾ ਹੈ ਉਹਦੀ ਕਿਤਾਬ ਆ ਓਪਨ ਸੀਕ੍ਰੇਟ, ਖੁੱਲੇ ਭੇਦ। ਇੱਕ ਇੱਥੇ ਸਤਨਾਮ ਸਿੰਘ ਕੰਡਾ ਵਾ ਅੰਮ੍ਰਿਤਸਰ ਦੇ ਵਿੱਚ, ਉਹਦਾ ਹੋਟਲ ਵੀ ਆ ਇੱਥੇ, ਤੇ ਉਹਨੇ ਵੀ ਇੱਕ ਕਿਤਾਬ ਲਿਖੀ ਆ। ਉਹਦੇ ਵਿੱਚ ਵੀ ਉਹਨਾਂ ਮੁਲਾਕਾਤਾਂ ਦਾ ਗੱਲਬਾਤ ਦਾ ਜ਼ਿਕਰ ਹੈ। ਹੋਰ ਵੀ ਕਈਆਂ ਨੇ ਇਸ ਗੱਲਬਾਤ ਨੂੰ ਨੈਗੋਸ਼ੀਏਸ਼ਨ ਜਾਂ ਜੋ ਵੀ ਗੱਲਬਾਤ ਹੋਈ, ਡਾਇਲਾਗ ਹੋਇਆ, ਉਹਨੂੰ ਲਿਖਿਆ। ਸੋ ਸਰਕਾਰ ਨਾਲ ਖਾੜਕੂ ਲਹਿਰ ਦੀ ਜਦੋਂ ਗੱਲ ਚੱਲੀ ਸੀ ਉਦੋਂ ਉਸ ਵੇਲੇ ਦੀ ਜਿਹੜੀ ਚੋਟੀ ਦੀ ਜੁਝਾਰੂ ਲੀਡਰਸ਼ਿਪ ਸੀ, ਉਹਨਾਂ ਸਾਰਿਆਂ ਨੇ ਮੇਲ ਮੁਲਾਕਾਤ ਕੀਤੀ ਹੈ। ਜਿਹੜਾ ਹੈਗਾ ਨੈਲਸਨ ਮੰਡੇਲਾ, ਉਹ ਆਪਦੇ ਕੌਮ ਦੇ ਹੱਕਾਂ ਲਈ ਲੜਦਾ ਸੀ, ਉਹਦੀ ਤਾਂ ਗਿਣਤੀ ਹੋਈ ਨਹੀਂ ਵੀ ਕਿੰਨੀ ਵਾਰ ਉਹਨੇ ਮੇਲ ਮੁਲਾਕਾਤ ਕੀਤੀ। तो ਜਦੋਂ ਇਹ ਇੱਕ ਦੁਨੀਆ ਭਰ ਦੇ ਵਿੱਚ ਪ੍ਰਵਾਨਿਤ ਗੱਲ ਹੈ ਕਿ ਜਦੋਂ ਸੰਘਰਸ਼ ਚੱਲਦੇ ਆ ਓਵਰਗਰਾਉਂਡ ਹੋਣ ਚਾਹੇ ਅੰਡਰਗਰਾਉਂਡ ਹੋਣ ਤਾਂ ਉਦੋਂ ਜਿਹੜੀ ਗੱਲਬਾਤ ਆ ਉਹ ਚੱਲਦੀ ਰਹਿੰਦੀ ਹੈ। ਹਾਂ ਇਹ ਗੱਲ ਆ ਕਿ ਲੀਡਰਸ਼ਿਪ ਦਾ ਯਕੀਨ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ ਆਪਦੇ ਭਾਈਚਾਰੇ 'ਚ। ਹੁਣ ਜਿਹੜਾ ਅਮਨ ਸਿੰਘ ਹੈ ਉਹ ਕੋਈ ਏਡੀ ਵੱਡੀ ਤੋਪ ਤਾਂ ਹੈ ਨਹੀਂ, ਜਿਹੜਾ ਫੈਸਲਾ ਹੋਣਾ ਤਾਂ ਕਿਸਾਨ ਲੀਡਰਸ਼ਿਪ ਅਤੇ ਸਰਕਾਰ ਦੇ ਵਿਚਾਲੇ ਹੋਣਾ।
ਤੋਂ ਬਿਨਾਂ ਹੋਰ ਬੜੇ ਲੋਕਾਂ ਨਾਲ ਸਰਕਾਰ ਕਿਸੇ ਮਸਲੇ ਉੱਤੇ ਗੱਲ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ 2-3 ਵਾਰੀ ਪਿੱਛੇ ਜੇ ਖਬਰਾਂ 'ਚ ਆਇਆ, ਹੋਰ ਬੜਿਆਂ ਦੀ ਚਰਚਾ ਹੁੰਦੀ ਹੈ। ਇੱਕ ਨਾਨਕਸਰ ਵਾਲੇ ਬਾਬੇ ਆ, ਉਹਨਾਂ ਨੇ ਵੀ ਉੱਥੇ ਲੰਗਰ ਵੀ ਲਾਇਆ ਹੋਇਆ, ਉਹਨੇ ਵੀ ਤੋਮਰ ਨਾਲ ਮੁਲਾਕਾਤ ਕੀਤੀ ਸੀ। ਸ਼ੁਕਰ ਕਰੋ ਕਿ ਉਹਨਾਂ ਦੇ ਲਈ ਡੇਰੇ 'ਚ ਬੇਅਦਬੀ ਹੋ ਗਈ ਤੇ ਨਹੀਂ ਆ ਜਿਹੜਾ ਚੀਕ ਝਿੰਗਾੜਾ ਹੈਗਾ ਉਹਦਾ ਨਾਂ ਲੈ ਕੇ ਪੈਣਾ ਸੀਗਾ ਵੀ ਨਾਨਕਸਰ ਵਾਲੇ ਆ ਜਿਹੜੇ, ਉਹਨਾਂ ਦੀਆਂ ਤੋਮਰ ਨਾਲ ਫੋਟੋਆਂ ਨੇਗੀਆਂ ਜੀ। ਹੁਣ ਜਿਹੜੀ ਉੱਥੇ ਬੇਅਦਬੀ ਤੋਂ ਬਾਅਦ ਕਤਲ ਹੋਇਆ, ਉਹਦੇ 'ਚ 4 ਸਿੰਘ ਸੀ। ਬਾਬਾ ਨਰੈਣ ਸਿੰਘ ਜੀ ਅਮਰਕੋਟ ਵਾਲਾ, ਬੜਾ ਚੜ੍ਹਦੀ ਕਲਾ ਵਾਲਾ ਗੁਰਸਿੱਖ ਆ। ਬਾਬਾ ਸਰਬਜੀਤ ਸਿੰਘ ਬਿਠਵਾ ਗੁਰਦਾਸਪੁਰ ਵਾਲਾ, ਭਾਈ ਭਗਵੰਤ ਸਿੰਘ ਤੇ ਭਾਈ ਗੋਬਿੰਦ ਸਿੰਘ, ਇਹ ਜਿਹੜੇ ਸਿੰਘ ਨੇ ਇਹਨਾਂ ਦਾ ਜ਼ਿਕਰ ਪੁਲਿਸ ਨੇ ਕੀਤਾ ਤੇ ਪੁਲਿਸ ਨੇ 4 ਸਿੰਘ ਜਿਹੜੇ ਆ ਉਹਨਾਂ ਨੂੰ ਆਪਦੇ ਕਸਟਡੀ 'ਚ ਲਿਆ ਹੋਇਆ ਤੇ ਨਿਹੰਗ ਸਿੰਘਾਂ ਨੇ ਆਪ ਦਿੱਤਾ ਵੀ ਆਹ ਲਓ ਜੀ, ਸਾਡੇ ਕੋਲ ਬੇਅਦਬੀ ਕਰਨ ਵਾਲਾ ਆਇਆ ਸੀ ਤੇ ਅਸੀਂ ਦਿੱਤਾ ਸੋਧ ਤੇ ਆਹ 4 ਬੰਦੇ ਆ ਜਿਹੜੇ ਤੁਹਾਨੂੰ ਚਾਹੀਦੇ ਆ, ਲਓ ਆਪਦੀ ਕਾਨੂੰਨੀ ਕਾਰਵਾਈ ਕਰ ਲਓ, ਚਾਹ ਲਾ ਲਓ ਆਪਦਾ, ਜਿਵੇਂ ਹੋਰ ਕੇਸਾਂ 'ਚ ਕਰਦੇ ਹੁੰਦੇ ਹੋ ਕਰ ਲਓ। ਹੁਣ ਜਿਹੜਾ ਹੈਗਾ ਨਿਹੰਗ ਅਮਨ ਸਿੰਘ, ਉਹਦਾ ਜੇ ਜ਼ਿਕਰ ਉਸ ਵਾਰਦਾਤ ਵਿੱਚ ਹੁੰਦਾ ਤਾਂ ਉਹਨੂੰ ਵੀ ਸਰਕਾਰ ਪੁਲਿਸ ਫੜਦੀ ਅੰਦਰ ਕਰਦੀ। ਇਹਦਾ ਮਤਲਬ ਹੈਗਾ ਕਿ ਉਹਦਾ ਉਸ ਗੱਲ 'ਚ ਕੋਈ ਜ਼ਿਕਰ ਨਹੀਂ ਹੈ। ਪਰ ਉਹ ਚੁੱਭਦਾ ਬੜਾ, ਕਿਉਂ ਚੁੱਭਦਾ ਪੰਥ ਦੋਖੀਆਂ ਨੂੰ? ਕਿਉਂਕਿ ਉਹ ਬੇਅਦਬੀ ਤੋਂ ਹੋਏ ਕਤਲ ਨੂੰ ਜਸਟੀਫਾਈ ਬੜਾ ਧੜੱਲੇ ਨਾਲ ਕਰਦਾ ਸੀ। ਜਿਹੜੇ ਇੰਡੀਅਨ ਮੀਡੀਆ ਦੇ ਪੱਤਰਕਾਰ ਕਾਮਰੇਡਾਂ ਦਾ ਜਾਂ ਕਿਸਾਨ ਲੀਡਰਸ਼ਿਪ ਦਾ ਜਲੂਸ ਕੱਢਦੇ ਸੀ, ਟੁੱਟ ਕੇ ਪੈਂਦੇ ਸੀ, ਗੱਲ ਨਹੀਂ ਸੀ ਆਉਂਦੀ ਉਹਨਾਂ ਹੀ ਪੱਤਰਕਾਰਾਂ ਦਾ ਜਲੂਸ ਨਿਕਲਦਾ ਸੀ ਜਦੋਂ ਬਾਬਾ ਅਮਨ ਸਿੰਘ ਗੱਲ ਕਰਦਾ ਸੀਗਾ ਵੀ ਭਾਈ ਸਾਡੇ ਇਸ਼ਟ ਦੀ, ਸਾਡੇ ਪਿਓ ਦੀ ਦਾੜੀ ਨੂੰ ਜਿਹੜਾ ਹੱਥ ਪਾਊਗਾ ਅਸੀਂ ਤਾਂ ਹੀ ਰਗੜਾਂਗੇ। ਹੁਣ ਜਿਹੜੇ ਬੰਦਾ ਡੈਮੋਕ੍ਰੇਟਿਕ ਸਿਸਟਮ ਦੇ ਅੰਦਰ ਆ, ਉਹਨੂੰ ਬੜੀ ਤਕਲੀਫ ਹੋਊਗੀ ਇਹੋ ਜਿਹੇ ਬੋਲ ਦੀ, ਇਹੋ ਜਿਹੇ ਬਚਨ ਦੀ, ਕਿ ਕਮਾਲ ਦੀ ਗੱਲ ਆ, ਇਹ ਤਾਂ ਆਜ਼ਾਦ ਹੋ ਕੇ ਬੋਲ ਰਿਹਾ। ਜਦੋਂ ਕਿਸੇ ਗੁਰਸਿੱਖ ਪਿਆਰੇ ਦਾ ਸਿੱਖੀ ਨਜ਼ਰੀਏ ਤੋਂ ਇਹੋ ਜਿਹਾ ਵਰਤੋਂ ਵਿਹਾਰ ਹੋਊਗਾ ਨਾ, ਉਹ ਝੰਗਿਆੜਾ ਪਵਾਦਾ ਪੰਥ ਦੋਖੀਆਂ ਨਹੀਂ ਹੈ। ਸਿੱਖਾਂ ਨੂੰ ਤਾਂ ਹੌਸਲਾ ਹੁੰਦਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਕਈ ਹੋਰ ਸ਼ਖਸੀਅਤਾਂ ਦਾ ਜ਼ਿਕਰ ਆਪਾਂ ਕਰ ਸਕਦੇ ਹਾਂ, ਜਿਹਨੇ ਜਦੋਂ ਵੀ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਆ, ਸਿੱਖਾਂ ਨੂੰ ਤਾਂ ਉਹ ਲੱਗਿਆ ਵੀ ਕਮਾਲ ਆ ਬੰਦਾ, ਬਹੁਤ ਵਧੀਆ ਬੋਲ ਰਿਹਾ। ਪਰ ਉਹੀ ਗੱਲ ਸੁਣ ਕੇ ਪੰਥ ਦੋਖੀਆਂ ਦੀਆਂ ਲੀਰਾਂ ਪੈਂਦੀਆਂ ਨੇ। ਜਿਹੜੇ ਸਿੱਖੀ ਨੂੰ ਤੇ ਸਿੱਖਾਂ ਨੂੰ ਨਫ਼ਰਤ ਕਰਦੇ ਆ, ਉਹਨਾਂ ਦੀਆਂ ਝੰਗਾੜਾਂ ਪੈਂਦੀਆਂ ਨੇ। ਇੱਕ ਧਰਮ ਯੁੱਧ ਮੋਰਚੇ ਦੌਰਾਨ ਵੀਡੀਓ ਆ, ਆਡੀਓ ਵੀ ਬੜੀ ਮਸ਼ਹੂਰ ਰਹੀ, ਹੁਣ ਵੀਡੀਓ ਵੀ ਉਹਦੀ ਚੱਲਦੀ ਆ YouTube ਦੇ ਉੱਤੇ। ਉਹ ਸਰਦਾਰ ਭਰਪੂਰ ਸਿੰਘ ਬਲਵੀਰ ਹੁੰਦੇ ਸੀ, ਉਹਨਾਂ ਦੀ ਛੋਟੀ ਜਿਹੀ ਇੱਕ ਵੀਡੀਓ ਆ ਜਿਹਦੇ ਵਿੱਚ ਖਾਲਿਸਤਾਨ ਦੀ ਬੜੇ ਸੋਹਣੇ ਤਰੀਕੇ ਨਾਲ ਵਕਾਲਤ ਕੀਤੀ ਹੋਈ ਹੈ ਉਹਨਾਂ ਨੇ। ਉਹ ਜਦੋਂ ਵੀ ਕੋਈ ਸਿੱਖ ਸੁਣਦਾ, ਅੱਜ ਵੀ 1982 ਤੋਂ 2021 ਆ ਗਿਆ ਤੇ ਦੇਖ ਲਓ ਤੁਸੀਂ, 18 ਸਾਲ ਉਹ ਤੇ 21 ਸਾਲ ਆਹ, ਇੰਨੇ 39-40 ਸਾਲ ਬਾਅਦ ਵੀ ਉਸ ਆਡੀਓ ਜਾਂ ਵੀਡੀਓ ਨੂੰ ਸੁਣ ਕੇ ਸਿੱਖਾਂ ਨੂੰ ਤਾਂ ਬਹੁਤ ਚੰਗਾ ਲੱਗਦਾ, ਵਧੀਆ ਮਹਿਸੂਸ ਹੁੰਦਾ, ਚੜ੍ਹਦੀ ਕਲਾ ਦਾ ਅਹਿਸਾਸ ਜਾਗਦਾ ਕਿ ਸਾਨੂੰ ਰਾਜ ਕਰਨਾ ਚਾਹੀਦਾ, ਸਾਨੂੰ ਰਾਜ ਲਈ ਲੜਨਾ ਚਾਹੀਦਾ। ਪਰ ਜਿਹੜਾ ਬੰਦਾ ਸਿੱਖੀ ਨੂੰ ਜਾਂ ਸਿੱਖਾਂ ਦੇ ਉਲਟ ਵਾ, ਸਿੱਖ ਧਰਮ ਦਾ ਉਲਟ ਹੈ, ਜਿਹਨੂੰ ਬਾਹਮਣਵਾਦ ਪਿਆਰਾ, ਜਿਹਨੂੰ ਸਿੱਖ ਪਿਆਰੇ ਨਹੀਂ, ਜਿਹਨੂੰ ਇਉਂ ਲੱਗਦਾ ਕਿ ਸਿੱਖਾਂ ਨੂੰ ਅਕਲ ਹੀ ਨਹੀਂ ਹੈਗੀ, ਇਹ ਤਾਂ ਗੁਲਾਮ ਬਣਨ ਲਈ, ਜੁੱਤੀਆਂ ਖਾਣ ਲਈ, ਆਪਦੇ ਧਰਮ ਦੇ ਜਲੂਸ ਨਿਕਲਦਾ ਦੇਖ ਕੇ ਹੀ ਕਰਨ ਜੋਗੇ ਨੇ ਇਹਨਾਂ ਦਾ, ਉਹ ਫਿਰ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਆਡੀਓ ਉਹਨੂੰ ਨਫ਼ਰਤ ਨਾ ਕਰਦੇ। ਔਰ ਇਹ ਜਿਹੜੇ ਪੰਥ ਵਿਰੋਧੀ ਨੇ, ਚਾਹੇ ਉਹ ਕਾਮਰੇਡ ਕਹਿ ਲਓ, ਰਾਸ਼ਟਰਵਾਦੀ ਕਹਿ ਲਓ, ਜਿਹੜੇ ਮਰਜ਼ੀ ਨਾਂ ਦੇ ਲਓ, ਇਹਨਾਂ ਦੇ ਨਾਵਾਂ ਦੀ ਗੱਲ ਨਹੀਂ, ਇਹਦੀ ਸੋਚ ਦੀ ਗੱਲ ਆ। ਜਿੱਦਣ ਨਿਹੰਗ ਅਮਨ ਸਿੰਘ ਨੇ ਠੋਕ ਵਜਾ ਕੇ ਗੱਲ ਕੀਤੀ ਆ, ਉਦੋਂ ਤੋਂ ਉਹ ਪੂਰਾ ਰੜਕਦਾ ਇਹਨਾਂ ਨੂੰ, ਤੇ ਅੱਜ ਇਹਨਾਂ ਨੂੰ ਚਾਅ ਚੜ ਗਿਆ, ਬਸ ਡੀਜੇ ਲਾ ਕੇ ਭੰਗੜਾ ਹੀ ਨਹੀਂ ਪਾਇਆ, ਬਾਕੀ ਸਭ ਕੁਝ ਕੀਤਾ ਵੀ ਦੇਖੋ ਜੀ ਉਹਦੀ ਤਾਂ ਤੋਮਰ ਨਾਲ ਫੋਟੋ ਆ ਗਈ। ਉਹਨੇ ਚਲੋ ਆਪਦਾ ਸਪਸ਼ਟੀਕਰਨ ਦੇਣਾ ਸੀ, ਦਿੱਤਾ। ਉਹਨੇ ਠੋਕ ਵਜਾ ਕੇ ਆਪਦੀ ਗੱਲ ਕਹੀ ਕਿ ਅਸੀਂ ਤਾਂ ਮਿਲੇ ਸੀ, ਬੇਅਦਬੀ ਦੇ ਸੰਬੰਧ 'ਚ ਵੀ ਮਿਲੇ ਸੀ, ਤੇ ਸਾਡਾ ਇਹ ਪੱਕਾ ਹੈਗਾ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਜਿਹੜਾ ਸਾਡਾ ਯੋਗਦਾਨ ਆ ਅਸੀਂ ਉਹ ਪਾ ਰਹੇ ਹਾਂ। ਉਹਨੇ ਆਪਦੀ ਗੱਲ ਠੋਕ ਵਜਾ ਕੇ ਕਰ ਦਿੱਤੀ। ਹੁਣ ਭਾਈ ਰਾਜੇਵਾਲ ਦੀਆਂ ਸਮੇਤ ਸੈਣੀ ਨਾਲ ਨੇ ਫੋਟੋਆਂ, ਹੋਰ ਜਿੰਨੇ ਬੀਜੇਪੀ ਦੇ ਲੀਡਰ ਨੇ ਉਹਨਾਂ ਵਿੱਚੋਂ ਕੋਈ ਬਿਰਲਾ ਹੀ ਆ
ਜਿਹਦੇ ਬਾਰੇ ਜਿਹਦੇ ਨਾਲ ਇਹਨਾਂ ਦੀਆਂ ਫੋਟੋਆਂ ਨਾ ਹੋਣ, ਜਿਹੜੇ ਅੱਜ ਚੌਧਰੀ ਬਣੇ ਫਿਰਦੇ। ਹੱਦ ਹੋ ਗਈ। ਇੱਕ ਬੰਦਾ ਜਿਹੜਾ ਨਾ ਤਾਂ ਤੁਹਾਡਾ ਸੰਘਰਸ਼ ਵੇਚਦਾ, ਉਹਨੇ ਆਖਿਆ ਕਿ ਸਾਨੂੰ ਕਿਹਾ ਗਿਆ ਕਿ ਭਾਈ ਇੰਨੇ ਲੱਖ ਰੁਪਈਆ ਤੁਹਾਨੂੰ ਦੇ ਦਿੰਨੇ ਆ ਤੇ ਤੁਸੀਂ ਆਪਦੇ ਘੋੜੇ ਲੈ ਕੇ ਤੁਸੀਂ ਚਲੇ ਜਾਓ, ਪਰ ਉਹ ਮੰਨਿਆ ਨਹੀਂ। ਨਾ ਨਿਹੰਗ ਸਿੰਘਾਂ ਨੇ ਉਹਦੀ ਗੱਲ ਮੰਨੀ, ਵਿਕੇ ਨਹੀਂ ਹੈਗੇ। ਸ਼ੁੱਧ ਪੰਜਾਬੀ ਚ ਜੇ ਕਹੀਏ ਵੀ ਵਿਕੇ ਨਹੀਂ। ਅਗਲਿਆਂ ਨੇ ਬਾਣਾ ਖਰੀਦਣਾ ਚਾਹਿਆ, ਅਗਲੇ ਨਹੀਂ ਵਿਕੇ, ਠੋਕ ਕੇ ਅਗਲੇ ਨੇ ਜਵਾਬ ਦੇਤਾ। ਉਦੋਂ ਦੇ ਉੱਥੇ ਬੈਠੇ ਵੀ ਨੇ। ਤੇ ਹੁਣ ਕੀ ਆ ਬਈ ਜਿਹੜਾ ਬੀਜੇਪੀ ਵਾਲੇ ਨੇ, ਉਹਨਾਂ ਨੂੰ ਬੜਾ ਔਖਾ ਲੱਗਿਆ ਹੋਣਾ ਹੈ ਕਿ ਇਹ ਸਾਡੀ ਗੱਲ ਨੂੰ ਚੈਲੰਜ ਕਰਕੇ ਸਾਡੀ ਗੱਲ ਮੰਨੀ ਨਹੀਂ, ਉੱਥੇ ਬੈਠੇ। ਉਹ ਅਗਲੀ ਬੇਅਦਬੀ ਜੇ ਕਰਾਉਣੀ ਆ ਤਾਂ ਆਪਦੇ ਖੁਫੀਆ ਏਜੰਸੀ ਨੈਟਵਰਕ ਰਾਹੀਂ ਕਹਿੰਦਾ ਹੋਣਾ ਕਿ ਨਿਹੰਗ ਸਿੰਘਾਂ ਦੀ ਛਾਉਣੀ 'ਚ ਇੱਕ ਵਾਰੀ ਕਰੋ, ਇਹਨਾਂ ਨੂੰ ਅਕਲ ਆਵੇ, ਇਹਨਾਂ ਨੂੰ ਲੋਕ ਗਾਲਾਂ ਕੱਢਣ, ਇਹਨਾਂ ਨੂੰ ਕਹਿਣ ਵੀ ਭੱਜੋ ਇੱਥੋਂ, ਤੁਸੀਂ ਇੱਥੇ ਬੇਅਦਬੀ ਹੋਊਗੀ ਤੁਹਾਡੇ ਡੇਰੇ 'ਚ। ਤੁਸੀਂ ਜਦੋਂ ਇੱਥੇ ਬੈਠ ਕੇ ਸਾਡਾ ਇੱਥੇ ਸੋਚੋ ਜਰਾ, ਜੇ ਬੇਅਦਬੀ ਕਰਨ ਵਾਲਾ ਸੁੱਕਾ ਬਚ ਕੇ ਨਿਕਲ ਜਾਂਦਾ, ਜੇ ਫੜਿਆ ਨਾ ਜਾਂਦਾ ਤਾਂ ਕੀ ਹੁੰਦਾ। ਸਾਰੀ ਕੌਮ ਨੇ, ਸਾਰੇ ਸਿੱਖਾਂ ਨੇ, ਸਾਰੀ ਦੁਨੀਆ ਨੇ ਨਿਗਾਹ ਨੂੰ, ਫਿਰ ਉਹਨਾਂ ਦੀ ਬੜਾ ਔਖਾ ਹੋ ਜਾਣਾ ਸੀ। ਪਰ ਔਖਾ ਹੁਣ ਕੱਲਾ ਉਹਨਾਂ ਵੱਲੋਂ ਆ ਜਿਹੜੇ ਬੇਅਦਬੀਆਂ ਦੇ ਹਾਮੀ ਆ। ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਰੁਕਣਗੀਆਂ, ਉਹਨਾਂ ਨੂੰ ਨਿਹੰਗ ਸਿੰਘਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ, ਇਹੋ ਜਿਹੀ ਕੋਈ ਸਮੱਸਿਆ ਨਹੀਂ। ਪਰ ਬੜਾ ਹਾਲ ਪਾਰਿਆ ਮਚਾਈ ਕਿ ਜੀ ਦੇਖੋ ਬੀਜੇਪੀ ਦੇ ਨਾਲ ਇਹ ਫੋਟੋਆਂ ਨੇ, ਤੇ ਇਹ ਫੋਟੋਆਂ ਦੇ ਬਹਾਨੇ ਨਿਹੰਗ ਸਿੰਘਾਂ ਨੂੰ ਬਲੈਕਮੇਲ ਕਰਨਾ ਚਾਹਿਆ। ਤੇ ਦੁਨੀਆ ਬੜੀ ਹੱਕੀ ਬੱਕੀ ਰਹੀ ਇੱਕ ਵਾਰ ਤਾਂ, ਪਰ ਜਦੋਂ 2 ਘੰਟੇ ਦੇ ਵਿੱਚ ਸਾਰਾ ਪੱਖ ਸਾਹਮਣੇ ਆਇਆ ਲੋਕਾਂ ਦੇ, ਇੱਕ ਤਾਂ ਉਹ ਪੱਤਰਕਾਰ ਜਿਹੜਾ, ਉਹਦੀ ਅਸਲੀਅਤ ਸਾਹਮਣੇ ਆਈ ਕਿ ਉਹ ਤਾਂ ਆਪ ਇਹੋ ਜਿਹੀਆਂ ਕਹਾਣੀਆਂ ਘੜਨ ਘੜਾਉਣ ਦਾ ਬੜਾ ਮਾਹਿਰ ਆ। ਪਹਿਲਾਂ ਵੀ ਇਹੋ ਜਿਹੇ ਬੜੇ ਚੰਦ ਚਾੜੇ ਆ ਜਤਿੰਦਰਜੀਤ ਨੇ। ਦੂਜਾ ਜਿਹੜਾ ਇਸ ਅਖਬਾਰ ਦੀ ਨੀਤੀ ਹੈ, ਇਹ ਅਖਬਾਰ ਆ ਜਿਹੜਾ, ਇਹਦੇ ਚ ਪਿਛਲੇ ਦਿਨੀ ਕੱਲ ਪਰਸੋਂ ਵੀ ਬੜਾ ਕਰੂਰ ਤੇ ਕਾਰਨਾਮਾ ਹੈ ਜੇ ਲਿਖਿਆ ਸੀ ਕੁਛ, ਜਿਹੜਾ ਬੇਅਦਬੀ ਤੋਂ ਬਾਅਦ ਬੰਦਾ ਉੱਥੇ ਸੋਧਿਆ। तो जेड़े अखबार का नीति निशाना ही ये आ, जिथे पुलिस के साबका DGP रहे वर्गे जेड़े बंदे ने वो लगे हुण संपादक ते भारत माता की जय कहने वाला बुखार चढ़िया होवे, जेड़ा सिक्खी अते सिखां दे उलट होवे, उन्हां नूं फिर यह खबर जिहड़ी आ छापण च बड़ी सौख लगी, बड़ी वधिया लग्या भी चक देंगे फट्टे। पर लोगों ने अज जो टोए टोए कीती है, जिवें हकीकत सामने आई सारियां दे कि असल विच निहंग ਸਿੰਘਾਂ ने जदों वो दिखे नहीं है बीजेपी सामने, तो बीजेपी ने आपदे एजेंटा राही उन्हां दे छाउणी च बेअदबी करवा के उन्हां नूं नीवा दिखाउणा चाहिया। पर इस गल दे विच जदों सोधा ही लाता, निहंग ਸਿੰਘਾਂ दा सत्कार होर भी वध गया। फिर उन्होंने ये स्टोरी करवाई। ये जिहड़ा जतिंदरजीत है, इहनूं पहलां नहीं ये गल दी दिख पई, इन्हां ने फिर जाण के ये स्टोरी उन्हें किसी ने कह के कराई होनी। और मैं ये गल इत्थे दस्सां, साडा मीडिया वालियां नाल बड़ा वाह पैंदा। पिछले 15-20 साल तो मीडिया च ही विचरदे आ। इन्हां मीडिया मैनस नूं कोई ना कोई जिन्ना टाइम ਉਂਗਲ नहीं दिंदा, कोई पंप नहीं दिंदा, कोई क्ल्यू नहीं दिंदा, इन्हां नूं घरे बैठिਆਂ कोई आकाशबाणी थोड़ी हुंदी है, कोई दसदा ना, कोई इनफॉर्मेशन दिंदा कि आह खबर प्लांट करो। सो खबर पढ़ के हाल तौबा करने की बजाय पहला यह देखना चाहिए कि खबर लिखण वाले की मनशा की हो और ये खबर का फायदा किनू हो। तो ये जिहड़ी निहंग अमन सिंह नूं टारगेट करके पूरे सिख जगत नूं जलील करने वाला माहौल सिरजण वाली खबर सीगी, ਉਹਦਾ मुख निशाना यह सी कि जिहड़ी बीजेपी की चाल असफल हुई आ भी ये दिखे नहीं, उस हिसाब दे नाल अमन सिंह निहंग नूं जिहड़ा हैगा बवाडां च लिआंदा जावे, ताकि जिहड़ा सिखां दा कल दा मुशर बड़ा है ना परसों का कि असीं बेअदबी करने वाला सोध दिता है, वो जिहड़ा है ਉਹਦਾ थोड़ा जिहा असर घट सके। लगे हुए ने कई उन्हां दे ढड्डियां वाला ते होर बहुत सारे बंदे वो बेअदबी करने वाली धिर दा एक तरीके नाल पक्ष ही पूर रहे ने। मूँह तो बेशक कहते होण कि असीं भी नहीं चाहुंदे कि बेअदबियां ना होण भाई। फिर दो राह ने, एक हैगी आ बेअदबियां करने वाली धिर, एक हैगी आ बेअदबियां रोकण वाली धिर। बेअदबियां रोकण वाली धिर दा कानून विचों विश्वास खत्म हो चुकिया है, ते जिहदा है आस करते हैं सच्चे पातशाह उन्हां दा बनाई रखण, किसी नूं सजा सुजा हो जाए, किसी नूं फांसी ला देवे स्टेट, पर यह होना नहीं। पर जिन्हां दा विश्वास खत्म हो चुकिया
ਢੱਡਰੀਆਂ ਵਾਲੇ ਜਾਂ ਹੋਰ ਉਹਨਾਂ ਨੂੰ ਕਿਉਂ ਭਾਈ ਕਹਿੰਦੇ ਨੇ ਕਿ ਤੁਸੀਂ ਵਿਸ਼ਵਾਸ ਬਣਾਈ ਰੱਖੋ। ਜਦੋਂ ਖਾੜਕੂ ਲਹਿਰ ਚੱਲਦੀ ਸੀ, ਖਾਲਿਸਤਾਨੀ ਲਹਿਰ ਚੱਲਦੀ ਸੀ, ਜੋਬਨ ਤੇ ਸੀ ਹਥਿਆਰਬੰਦ ਸੰਘਰਸ਼, ਉਦੋਂ ਕਿਸੇ ਥਾਂ ਦੇ ਉੱਤੇ ਕੋਈ ਸੱਜਣਾ ਨਾਲ ਵਿਚਾਰ ਚਰਚਾ ਹੋਈ ਤੇ ਹਥਿਆਰਾਂ ਬਾਰੇ ਗੱਲ ਚੱਲੀ ਤੇ ਉਹਨਾਂ ਨੇ ਇਹੀ ਆਖਿਆ ਕਿ ਬਹੁਤ ਸਾਰੇ ਹੈਗੇ ਆ ਜਿਹੜੇ ਭਾਰਤ ਸਿਸਟਮ ਦੇ ਅੰਦਰ ਰਹਿ ਕੇ ਕਹਿੰਦੇ ਆ ਕਿ ਸਿੱਖਾਂ ਦੇ ਸ਼ਾਇਦ ਅਸੀਂ ਕੋਈ ਮਸਲਾ ਹੱਲ ਕਰ ਸਕੀਏ, ਪਰ ਸਾਨੂੰ ਯਕੀਨ ਆ ਕਿ ਇੱਕ ਨਾ ਇੱਕ ਦਿਨ ਇਹ ਵੀ ਕਹਿਣਗੇ ਕਿ ਯਾਰ ਆਹ ਤਾਂ ਤੁਹਾਡੇ ਵਾਲਾ ਹੀ ਠੀਕ ਆ, ਖਾਲਿਸਤਾਨ ਤੋਂ ਬਿਨਾਂ ਗੱਲ ਨਹੀਂ ਬਣਨੀ। ਖਾਲਿਸਤਾਨ ਲਈ ਅੱਗੇ ਦੋ ਰਾਹ ਨੇ, ਇੱਕ ਹਥਿਆਰਬੰਦ ਅੰਡਰਗਰਾਊਂਡ, ਇੱਕ ਓਵਰਗਰਾਊਂਡ ਜਿਹੜਾ ਪੀਸਫੁਲ ਆ। ਉਹ ਇਹ ਚੱਲਣਾ ਖਾਲਿਸਤਾਨ ਲਈ ਪੈਣਾ। ਇਹੋ ਜਿਹੀਆਂ ਗੱਲਾਂ ਅਸੀਂ ਉਦੋਂ ਵੀ ਸੁਣਦੇ ਕਰਦੇ ਹੁੰਦੇ ਸੀ। ਅੱਜ ਵੀ ਇਹੀ ਸਥਿਤੀ ਆ ਕਿ ਬੇਅਦਬੀਆਂ ਰੋਕਣ ਲਈ ਰਾਹ ਦੋ ਨੇ। ਇੱਕ ਤਾਂ ਹੱਥੀ ਗਾਟੇ ਲਾਓ ਤਾਂ ਕਿ ਟੈਰਰ ਜਿਹੜਾ ਹੈ ਉਹ ਇਹਨਾਂ ਦੇ ਮਨਾਂ 'ਚ ਫੈਲੇ। ਜਿਨ੍ਹਾਂ ਨੂੰ ਕੋਈ ਕਹਿੰਦਾ ਚੱਕ 50,000 ਜਾਂ 5 ਲੱਖ ਜਾਂ 5 ਕਰੋੜ ਤੂੰ ਬੇਅਦਬੀ ਕਰਦੇ, ਉਹ ਕਵੇ ਭਰਾਵਾ ਉੱਥੇ ਮਾਰ ਕੇ ਨਹੀਂ ਟੰਗਦੇ, ਅੱਧ ਵੱਡਾ ਜਿਹਾ ਕਰਕੇ ਟੰਗ ਦਿੰਦੇ ਆ, ਫਿਰ ਹੌਲੀ ਹੌਲੀ ਮਰਨਾ ਪੈਂਦਾ, ਫਿਰ ਲੇਰਾਂ ਜਿਹੀਆਂ ਪੈਂਦੀਆਂ, ਫਿਰ ਢੱਡਰੀਆਂ ਵਾਲਾ ਕਰਦਾ। ਦੇਖੋ ਜੀ ਉਹ ਕਲਪਦਾ ਰਿਹਾ, ਉਹ ਬਿਲਕਦਾ ਰਿਹਾ। ਸੋ ਮੇਰੇ ਤੋਂ ਕਲਪਿਆ ਤੇ ਬਿਲਕਿਆ ਨਹੀਂ ਜਾਣਾ। ਤੇ ਮੈਨੂੰ ਇਹ ਪੈਸੇ ਪੂਸੇ ਨਹੀਂ ਚਾਹੀਦੇ, ਮੈਨੂੰ ਜਾਨ ਚਾਹੀਦੀ। ਇੱਕ ਤਾਂ ਇਹ ਸਥਿਤੀ ਹੈ। ਦੂਜੀ ਸਥਿਤੀ ਇਦੋਂ ਉਲਟ ਵਾ ਵੀ ਕਾਨੂੰਨ ਜਿਹੜਾ ਹੈ ਉਹ ਫਿਰ ਇਹੋ ਜਿਹਾ ਮਾਹੌਲ ਬਣਾ ਦੇਵੇ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਮਨਾਂ 'ਚ ਦਹਿਸ਼ਤ ਹੋ ਜੇ। ਉਹ ਬਣਦੀ ਗੱਲ ਕੋਈ ਨਹੀਂ, ਉਹਦਾ ਮਤਲਬ ਹੀ ਕੋਈ ਨਹੀਂ। ਅਰਦਾਸ ਕਰਦੇ ਆ ਵੀ ਬਣ ਜਾਵੇ ਰਾਹ, ਨਾ ਸਿੱਖਾਂ ਨੂੰ ਖੂਨ 'ਚ ਹੱਥ ਰੰਗਣੇ ਪੈਣ ਪਾਪੀਆਂ ਦੇ, ਦੁਸ਼ਟਾਂ ਦੇ। ਪਰ ਜਦੋਂ ਕੋਈ ਰਾਹ ਬਣਦਾ ਨਹੀਂ ਦਿਖਦਾ, ਉਹਨੇ ਟਾਈਮ ਲਈ ਤਾਂ ਫਿਰ ਇਹੀ ਚੀਜ਼ ਆ। ਔਰ ਸੱਚੀ ਗੱਲ ਇਹ ਹੈਗੀ ਆ ਕਿ ਜਿਨ੍ਹਾਂ ਪਿੰਡਾਂ 'ਚ ਜਿਨ੍ਹਾਂ ਥਾਵਾਂ ਤੇ ਬੇਅਦਬੀਆਂ ਕਰੀ ਬੈਠੇ ਆ ਦੁਸ਼ਟ, ਉਹ ਬੇਅਦਬੀਆਂ ਕਰਨ ਵਾਲੇ ਆਪਦੇ ਵਕੀਲਾਂ ਨੂੰ ਮਿਲਣ ਨੂੰ ਫਿਰਦੇ ਸੀਗੇ ਕਿ ਜ਼ਮਾਨਤਾਂ ਕਰਾ ਕੇ ਸਾਡੀਆਂ ਰੱਦ, ਸਾਨੂੰ ਅੰਦਰ ਭੇਜ ਦਿਓ, ਹੁਣ ਗਾਟੇ ਲੈਣ ਲੱਗ ਪਿਆ, ਸਾਨੂੰ ਮਾਰਨਗੇ। ਪਰ ਆ ਢੱਡਰੀਆਂ ਵਾਲਾ ਤੇ ਹੋਰ ਬਹੁਤ ਸਾਰਿਆਂ ਨੇ ਫੂਕ ਕੱਢਣੀ ਸ਼ੁਰੂ ਕਰਤੀ ਉਸ ਮਾਹੌਲ ਦੀ ਸਾਰੇ ਦੀ। ਖੈਰ ਗੱਲ ਇਹ ਹੈ ਕਿ ਜਿਹੜਾ ਨਿਹੰਗ ਅਮਨ ਸਿੰਘ ਨੂੰ ਟਾਰਗੇਟ ਕੀਤਾ ਉਹ ਇਸ ਕਰਕੇ ਕੀਤਾ ਲੱਗਦਾ ਹੈ ਕਿ ਉਹ ਵਿਕਿਆ ਨਹੀਂ ਸੀ ਤੇ ਉਹਦੇ ਡੇਰੇ ਵਿੱਚ ਬੇਅਦਬੀ ਕਰਾਉਣ ਕੇ ਜਿਹੜਾ ਹੋਰ ਮਾਹੌਲ ਉਹਦੇ ਖਿਲਾਫ ਕਰਨਾ ਸੀ ਉਹ ਨਹੀਂ ਹੋਇਆ। ਤੇ ਹੁਣ ਬੀਜੇਪੀ ਵਾਲੇ ਚਾਹੁੰਦੇ ਸੀ ਜਿਹੜਾ ਕੰਮ ਵੀ ਤੁਸੀਂ ਇੱਥੇ ਚਲੇ ਜਾਓ, ਉਹ ਹੁਣ ਜਿਹੜਾ ਨਿਹੰਗ ਸਿੰਘਾਂ ਨੇ ਕਹਿਤਾ ਆਪ ਹੀ ਵੀ ਸਾਨੂੰ ਪੰਥ ਦੱਸ ਦੇਵੇ, ਸੰਗਤਾਂ ਦੱਸ ਦੇਣ। ਤੇ ਅੱਜ ਉਗਰਾਹਾਂ ਦਾ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਜਿਹੜਾ ਉਗਰਾਹਾਂ ਧੜੇ ਦਾ ਲੀਡਰ ਹੈ, ਉਹਦਾ ਬਿਆਨ ਆਇਆ ਵੀ ਇਹ ਇੰਨਾ ਸੌਖਾ ਨਹੀਂ ਹੈਗਾ ਨਿਗਾਹ ਨੂੰ ਜਾਂ ਕਿਸੇ ਨੂੰ ਕਹਿ ਦੇਣਾ ਵੀ ਚਲੇ ਜਾਓ। ਉਹਦੇ ਬਹੁਤ ਸਾਰੇ ਵਿਚਾਰਾਂ ਨਾਲ ਭਾਵੇਂ ਆਪਾਂ ਸਹਿਮਤ ਨਾ ਹੋਈਏ, ਬਾਕੀ ਉਹਦੀ ਇਹਨਾਂ ਜਥੇਬੰਦੀਆਂ ਚੋਂ ਕਈ ਥਾਵਾਂ ਦੇ ਉੱਤੇ ਵੱਖਰੀ ਸੋਰੀ ਹੁੰਦੀ ਆ, ਪਰ ਉਹਦੀ ਇਹ ਗੱਲ ਹੈ, ਸੱਚੀ ਹੈ। ਉਹ ਇਸ ਗੱਲ ਨੂੰ ਸਮਝਦਾ, ਹੋਰ ਦੁਨੀਆ ਵੀ ਸਮਝਦੀ ਹੈ ਵੀ ਜੇਕਰ ਜਿਹੜੇ ਹਿੰਦੂ ਕੱਟੜਪੰਥੀ ਉੱਥੇ ਜਦੋਂ ਆਏ ਨੇ, ਜਿਹੜਾ ਉੱਥੇ ਜੂਤ ਪ੍ਰਦਾਨ ਕਰਨ ਲਈ ਆਏ ਨੇ, ਹਿੰਸਾ ਕਰਨ ਲਈ ਆਏ ਨੇ, ਉਹ ਜੇ ਨਿਹੰਗ ਸਿੰਘ ਦਿਖਦੇ ਸੀ ਤਾਂ ਮਾੜਾ ਜਿਹਾ ਖਿਆਲ ਰੱਖ ਲਿਆ। ਜਿੱਦਣ ਨਿਹੰਗ ਸਿੰਘ ਚਲੇ ਗਏ ਉਦੋਂ ਕੰਮ ਔਖਾ ਹੋ ਜੂ। ਤੇ ਲੋਕ ਫਿਰ ਕਹਿੰਦੇ ਆ ਵੀ ਇਹ ਜਿਹੜਾ ਥੋੜਾ ਜਿਹਾ ਤੱਤੇ ਕੰਮ ਵਾਲੇ ਆ, ਜਦੋਂ ਇਹਨਾਂ ਨੂੰ ਪਾਸੇ ਕਰਨ ਦੇ ਵਿੱਚ ਬੀਜੇਪੀ ਦਾ ਏਜੰਡਾ ਸੂਤ ਬਹਿਦਾ, ਫਿਰ ਇਹ ਜਿਹੜੇ ਕਾਮਰੇਡ ਨੇ, ਕਿਸਾਨ ਲੀਡਰ ਨੇ, ਇਹ ਕਦੋਂ ਕਹਿੰਦੇ ਆ ਵੀ ਇਹਨਾਂ ਨੂੰ ਛੇਤੀ ਭੇਜੋ। ਇਹਦਾ ਮਤਲਬ ਇਹ ਚਾਹੁੰਦੇ ਨੇ ਕਿ ਪਹਿਲਾਂ ਨਿਹੰਗ ਸਿੰਘ ਫਿਰ ਹੋਰ ਸਿੱਖ ਜਥੇਬੰਦੀਆਂ ਹੌਲੀ ਹੌਲੀ ਉਸ ਮੋਰਚੇ ਚੋਂ ਪਾਸੇ ਹੋ ਜਾਣ, ਫਿਰ ਅਸੀਂ ਬਦਨਾਮੀ ਕਰੀਏ ਵੀ ਇਹ ਦੇਖੋ ਜੀ ਮੋਰਚਾ ਛੱਡ ਕੇ ਚਲੇ ਗਏ। ਤੇ ਬੜੀ ਇਹਨਾਂ ਦੀ ਇੱਕ ਦਿਲ ਵਿੱਚ ਰੀਝ ਆ ਵੀ ਦੁਨੀਆ ਤੋਂ ਇੱਕ ਵਾਰੀ ਕਹਾਉਣਾ ਕਿ ਕਿਸਾਨ ਸੰਘਰਸ਼ ਜਿਹੜਾ ਉਹ ਕਾਮਰੇਡਾਂ ਦੇ ਸਿਰ ਤੇ ਆ, ਕਿਸਾਨ ਜਥੇਬੰਦੀਆਂ ਦੇ ਸਿਰ ਤੇ। ਤੇ ਜਦੋਂ ਉਹ ਸਥਿਤੀ ਬਣ ਗਈ ਉਦੋਂ ਜ਼ਿਆਦਾ ਸੌਦਾ ਸੌਖਾ ਕਰਨਾ ਹੋ ਜੂ, ਤੇ ਜਾਂ ਫਿਰ ਜਿਹੜਾ ਹੈਗਾ ਸਾਡੇ ਛਿੱਤਰ ਫੇਰਨਗੇ, ਫੜ ਕੇ ਅੰਦਰ ਕਰ ਦੇਣਗੇ ਤੇ ਅਸੀਂ ਕਵਾਂਗੇ ਕਿ ਠੀਕ ਆ ਜੀ, ਅਸੀਂ ਹੁਣ ਸੰਘਰਸ਼ ਹੋਰ ਕਿੰਨਾ ਕੁ ਲੜਦੇ, ਸਾਨੂੰ ਫੜ ਕੇ ਅੰਦਰ ਕਰਤਾ। ਜੋ ਮਰਜ਼ੀ ਹੈ, ਜਿੱਦਣ ਇਹ ਮੋਰਚਾ ਸ਼ੁਰੂ ਹੋਇਆ ਸੀ ਉਸ ਦਿਨ ਸਾਰੀ ਜਿਹੜੀ ਧਿਰ ਇੱਕ ਜੁੱਟ ਤੇ ਇੱਕ ਮੁੱਠ ਸੀ। ਕਿਸਾਨ ਲੀਡਰਸ਼ਿਪ ਅਤੇ ਬੀਜੇਪੀ ਦੇ ਆਪਦੇ ਏਜੰਡਿਆਂ ਤਹਿਤ ਜੋ ਕੁਝ ਵਾਪਰ ਰਿਹਾ ਉਹਦੀ ਕਰਕੇ ਉਹ ਇੱਕ ਜੁੱਟਤਾ ਤੇ ਇੱਕ ਮੁੱਠਤਾ ਟੁੱਟੀ ਹੈ, ਘਟੀ ਹੈ। ਅੱਗੇ ਹਰੇਕ ਬੰਦਾ ਕਹਿੰਦਾ ਸੀ ਕਿ ਮੈਂ ਮੋਰਚਾ ਜਿੱਤਣ ਤੱਕ ਮੋਰਚੇ ਦੇ ਵਿੱਚ ਹੀ ਰਹਾਂਗਾ। ਹੁਣ ਉਹ ਕਹਿੰਦਾ ਹੈਗਾ ਕਿ ਮੈਂ ਮੋਰਚਾ ਤਾਂ ਜਿੱਤਣਾ ਚਾਹੁੰਦਾ, ਪਰ ਮੈਂ ਘਰੇ ਚਲੇ ਜਾਵਾਂ ਤਾਂ ਚੰਗੀ ਗੱਲ ਆ, ਕਿਉਂਕਿ ਇਹਨਾਂ ਨੂੰ ਹੁਣ ਇਉਂ ਲੱਗਣ ਲਾਤਾ, ਇਹਨਾਂ ਨੇ ਮੇਰੇ ਬਰਾਏ ਭੰਡੀ ਪ੍ਰਚਾਰੀ ਐ ਕਰਤਾ, ਜਿਵੇਂ 26 ਜਨਵਰੀ ਨੂੰ ਬਹੁਤ ਸਾਰੇ ਸਿੱਖਾਂ ਨੂੰ ਲੱਗਣ ਲਾਤਾ ਕਿ ਯਾਰ ਆਪਾਂ ਘਰ ਨੂੰ ਹੀ ਚੱਲਦੇ ਆ। ਇਹਨਾਂ ਨੇ ਤਾਂ ਐਂ ਲੱਗਣ ਲਾਤਾ ਦੁਨੀਆ ਨੂੰ ਜਿਵੇਂ ਮੈਂ ਮੋਰਚੇ ਦਾ ਦੁਸ਼ਮਣ ਹੋਵਾਂ।
यही हालात किसान लीडरशिप ने ते बीजेपी ने रल मिल के जाने अनजाने रल मिल के कह लो, चाहे सीधा रल मिल के कह लो, पर बना धरे आ दोनों ने कि अज निहंग सिंह भी यही सोचण लग गए भी ये तो आप घरी चलीए। सो जदों इस मोर्चे नूं जितण दीआं गल्लां करदे हो उदों ये सोचण दी लोड़ है कि मोर्चा जित्तिया किवें जाऊगा। मोर्चा जित्तिया जाऊगा एकजुटता एकमुठता दे नाल, और उधर नूं जाण दी लोड़ नहीं समझदे। ते जिवें अगराहां वाले ने कहा जगिंदर सिंह ने कि साडी लड़ाई मोदी सरकार नाल आ, साडा निहंग ਸਿੰਘਾਂ ਦਾ की मसला। निहंग ਸਿੰਘਾਂ ਦੇ डेरे 'ਚ जे बेअदबी हुई आ, माड़ी हुई आ, ਜਿਹੜਾ कतल होया चलो वो भी माड़ा होया, ਉਹਨੇ ਤਾਂ ਸਿੱਧੀ जी गल करती। यही गल बाकी सारे कह लेंदे, पर किते जबान टिकदी नहीं। इस करके बड़ा चीक चिंघाड़ा पा के निहंग ਸਿੰਘਾਂ ਨੂੰ टारगेट किया। अज जिहड़ा कुछ सारा दिन वापरिया, खास तौर पर ढड्डियां वाला ते कामरेड लाना ते सैकूलर ते होर जिन्ना इन्हां सारिਆਂ ਨੂੰ समझ ही नहीं आ रही कि तुहाडा जिहड़ा सोशल मीडिया उत्ते खलारा पाउंदा कौन है। तुहाडीਆਂ पोस्टां ਨੂੰ एक ਦੀਆਂ 1 ਲੱਖ कौन करके दिखा रहा, वो दिखा रहे ने बीजेपी के IT सैल वाले। ਉਹਨਾਂ ਨੂੰ ਚਾਹ ਚੜਿਆ ਪਿਆ ਵੀ ਮਸਾ ਜਿਹੜਾ ਹੈ ਕਿਸਾਨ ਸੰਘਰਸ਼ ਦੇ ਉੱਤੇ ਸੱਟ ਮਾਰਨ ਵਾਲਾ ਇੱਕ ਵਕਤ ਆਇਆ, ਤੇ ਇਸ ਖੇਡ ਦੇ ਵਿੱਚ ਅਸਲੀ ਜਿਹੜੀ ਚੀਜ਼ ਆ ਉਹ ਹੈ ਕਿਸਾਨ ਸੰਘਰਸ਼। ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨਾ ਹੈ ਕਿ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨਾ। ਜੇਕਰ ਪੱਤੇ ਇਹ ਸੋਚ ਦੇ ਵਿੱਚੋਂ ਚੱਲਣਗੇ ਫਿਰ ਹੋਰ ਫੈਸਲੇ ਹੋਣਗੇ, ਫਿਰ ਗੱਲਾਂ ਹੋਰ ਹੋਣਗੀਆਂ। ਪਰ ਜੇਕਰ ਇਹ ਹੋਵੇ ਕਿ ਜੀ ਆਪਾਂ ਬਸ ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਨੂੰ ਨੀਵਾਂ ਦਿਖਾਉਣਾ, ਫਿਰ ਤਾਂ ਠੀਕ ਹੀ ਹੈ ਜਿਹੜਾ ਕੁਝ ਕਰਦੇ ਆ। ਅੱਜ ਸ਼੍ਰੋਮਣੀ ਕਮੇਟੀ ਨੇ ਵੀ ਇੱਕ 3 ਮੈਂਬਰੀ ਟੀਮ ਬਣਾਈ ਆ ਜਿਹੜੀ ਸਿੰਘੂ ਬਾਰਡਰ ਤੇ ਬੇਅਦਬੀ ਹੋਈ ਆ ਉਹਦੀ ਜਾਂਚ ਕਰਨ ਦੇ ਲਈ। ਤੇ ਇਵੇਂ ਹੀ ਜਿਹੜਾ ਨਾਨਕਸਰ ਵਾਲੇ ਬਾਬੇ ਅੱਜ ਉਹਨਾਂ ਦੀ ਫੋਟੋ ਉਹ ਵੀ ਇੱਕ ਲੋਕਾਂ ਨੇ ਜਨਤਕ ਕੀਤੀ ਆ ਜਿਹਦੇ ਚੋਂ ਤੋਮਰ ਨਾਲ ਖੜੇ ਆ। ਔਰ ਬਾਬਾ ਲੱਖਾ ਸਿੰਘ ਜਾਂ ਹੋਰ ਜਿੰਨੇ ਲੋਕ ਨੇ ਇਹ ਜਾਂ ਨਿਹੰਗ ਅਮਨ ਸਿੰਘ ਆ, ਇਹਨਾਂ ਨੇ ਭਾਈ ਮੋਰਚੇ ਦਾ ਕੋਈ ਸੌਦਾ ਨਹੀਂ ਕਰਨਾ, ਇਹਨਾਂ ਨੇ ਮੋਰਚੇ ਦਾ ਨਾ ਐਂਡ ਕਰਨਾ। ਇਹ ਤਾਂ ਮੋਰਚੇ ਦੀ ਤਾਕਤ ਨੇ। ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪੈਸੇ ਲਓ ਤੇ ਤੁਸੀਂ ਜਾਓ, ਤੇ ਇਹ ਬੀਜੇਪੀ ਦੀ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਨੇ ਸਾਰੇ। ਜਿਹੜਾ ਵੀ ਬੰਦਾ ਬੀਜੇਪੀ ਦੀ ਗੱਲ ਨਹੀਂ ਮੰਨਦਾ, ਜਿਹੜਾ ਵੀ ਬੰਦਾ ਮੋਰਚੇ ਦੇ ਵਿੱਚ ਇਸ ਗੱਲ ਦੇ ਨਾਲ ਡਟ ਕੇ ਖੜਨ ਨੂੰ ਬੈਠਾ ਹੈ ਵੀ ਆਪਾਂ ਤਾਂ ਜੀ ਜਿੰਨਾ ਟਾਈਮ ਮੋਰਚਾ ਜਿੱਤਿਆ ਨਹੀਂ ਜਾਂਦਾ ਇੱਥੋਂ ਤੁਰਨਾ ਨਹੀਂ, ਉਹਦੇ ਖਿਲਾਫ ਮਾਹੌਲ ਸਿਰਜਣ ਦੀ ਬੀਜੇਪੀ ਨੂੰ ਤਾਂ ਲੋੜ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਨੂੰ ਕੀ ਬਿਮਾਰੀ ਪਈ ਹੋਈ ਹੈ, ਪਰ ਟਲਦੇ ਨਹੀਂ ਹੈਗੇ, ਹਟਦੇ ਨਹੀਂ ਹੈਗੇ। ਸੋ ਇਹ ਗੱਲ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਸਮਝ ਲੈਣ ਦੀ ਲੋੜ ਹੈ ਕਿ ਜਿਹੜਾ ਸੰਧੂ ਹੈ ਉਹਦੀ ਚਰਚਾ ਹਟਾਉਣ ਦੇ ਲਈ, ਅਮਰ ਸਿੰਘ ਨਿਹੰਗ ਨੂੰ ਬਦਨਾਮ ਕਰਨ ਦੇ ਲਈ, ਬੀਜੇਪੀ ਮੂਹਰੇ ਨਿਹੰਗਾਂ ਦਾ ਝੁਕਣਾ ਜਿਹੜਾ ਹੈ ਉਹ ਜਿਹੜਾ ਨਹੀਂ ਹੋਇਆ ਉਹਦੇ ਕਰਕੇ ਅੱਡ-ਅੱਡ ਤਰੀਕੇ ਨਾਲ ਐਂਟੀ ਪੰਥਕ ਫੋਰਸਾਂ ਜਿਹੜੀਆਂ ਨੇ ਉਹ ਬਹੁਤ ਨੀਵੇਂ ਦਰਜੇ ਦੀ ਸਿਆਸਤ ਕਰਨ ਲੱਗੀਆਂ ਹੋਈਆਂ ਨੇ। ਸੋ ਇਸ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਗੰਭੀਰਤਾ ਨਾਲ, ਸੰਵੇਦਨਸ਼ੀਲਤਾ ਨਾਲ ਚੱਲਣ ਦੀ ਲੋੜ ਹੈ। ਇਹ ਨਾ ਦੇਖੋ ਕਿ ਜੀ ਆਪਣੇ ਮੂਹਰੇ ਆਹ ਖਬਰ ਆ ਗਈ ਤੇ ਆਪਾਂ ਤਾਂ ਭੜੱਤੀ ਚੋਂ ਤੇ ਪ੍ਰਤੀਕਿਰਿਆ ਕਰਨੀ ਆ। ਇਹ ਦੇਖੋ ਕਿ ਖਬਰ ਲਿਖਣ ਵਾਲੇ ਨੇ ਇਹ ਕਿਉਂ ਖਬਰ ਸਾਡੇ ਸਾਹਮਣੇ ਸੁੱਟੀ ਆ, ਇਹਦਾ ਫਾਇਦਾ ਕਿਹਨੂੰ ਹੋਊਗਾ। ਅੱਜ ਪੰਜਾਬੀ ਟ੍ਰਿਬਿਊਨ ਨੇ ਜਿਹਦਾ ਸਾਬਕਾ DGP ਸਵਰਾਜਵੀਰ ਜਿਹੜਾ ਹੈ ਉਹ ਪੁਲਿਸ ਤੋਂ ਇੱਧਰ ਆ ਕੇ ਬਣਿਆ ਹੋਇਆ ਕਾਮਰੇਡਾਂ ਦੇ ਇਸ ਅਖਬਾਰ ਦਾ ਸੰਪਾਦਕ, ਉਹਨੇ ਬਹੁਤ ਹੀ ਜ਼ਿਆਦਾ ਨੀਵੇਂ ਦਰਜੇ ਦੀਆਂ ਗੱਲਾਂ ਕੀਤੀਆਂ ਨੇ। ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਹੋਰ ਤਰੀਕੇ ਨਾਲ ਛਪੀ ਆ ਤੇ ਅੰਗਰੇਜ਼ੀ ਟ੍ਰਿਬਿਊਨ 'ਚ ਹੋਰ ਤਰੀਕੇ ਨਾਲ ਛਪੀ ਆ। ਔਰ ਇਹ ਚੇਤੇ ਰੱਖਣ ਦੀ ਲੋੜ ਆ ਕਿ ਮੇਘਰਾਜ ਮਿੱਤਰ ਆ ਇੱਥੇ ਬਰਨਾਲੇ ਤਰਕਸ਼ੀਲਾਂ ਦਾ ਝੰਡਾ ਚੱਕਿਆ ਉਹਨੇ, ਉਹਦਾ ਮੁੰਡਾ ਵੀ ਇਸ ਅਖਬਾਰ 'ਚ ਪੁੱਠੀਆਂ ਸਿੱਧੀਆਂ ਖਬਰਾਂ ਉਹ ਵੀ ਬੜੀਆਂ ਲਾਉਂਦਾ ਹੁੰਦਾ। ਸੋ ਇਹ ਅਖਬਾਰ ਐਂਟੀ ਸਿੱਖ ਪਲੇਟਫਾਰਮ ਜਿਹੜਾ ਲਾਲੇ ਜੱਟ ਰਹਿਣ ਵਾਲਾ ਹੁੰਦਾ ਸੀ ਜਗਬਾਣੀ, ਉਹੋ ਜਿਹਾ ਬਣ ਚੁੱਕਿਆ। तो अपने भाईचारे ਨੂੰ बहुत ही ठम्मे नाल धीरज नाल ਚੱਲਣ ਦੀ ਲੋੜ है। बेअदबियां भी रुकनियां चाहिए, बंद होनियां चाहिए, जिले भी होण। जे कानून अनुसार हो जाण तां वधिया, नहीं फिर दूजा तरीका तां सिक्खां ने अपना ही लिया मजबूरी बस। ते किसान जिहड़ा मोर्चा काले कानूनां खिलाफ आ ये भी फतेह होना चाहिए। पर जिहड़ी सब तो वड्डी गल आ वो ये आ कि किसान मोर्चे ने
ਉਹ ਸਾਰੇ ਚਿਹਰੇ ਨੰਗੇ ਕਰ ਦਿੱਤੇ ਆ, ਜਿਨ੍ਹਾਂ ਦਾ ਨੰਗੇ ਹੋਣਾ ਅੱਜ ਦੀ ਪੀੜ੍ਹੀ ਲਈ ਬੜਾ ਜ਼ਰੂਰੀ ਸੀ। ਤੇ ਜਿਹੜੀ ਨਫ਼ਰਤ, ਜਿਹੜੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੜੱਤਣ, ਉਹ ਜਿੰਨੀ ਜ਼ਿਆਦਾ, ਜਦੋਂ 30-35 ਸਾਲ ਪਹਿਲਾਂ ਅਸੀਂ ਦੱਸਦੇ ਹੁੰਦੇ ਸੀ ਨਾ ਵੀ ਆਹ ਕਾਮਰੇਡ ਬੜੇ ਭੈੜੇ ਨੇ, ਉਦੋਂ ਲੋਕ ਮੰਨਦੇ ਨਹੀਂ ਸੀ। ਅੱਜ ਸਾਰੀ ਦੁਨੀਆ ਜਾਣ ਗਈ ਆ ਕਿ ਕਿਸਾਨ ਲੀਡਰਾਂ ਦੇ ਭੇਸ ਵਿੱਚ ਇਹ ਲੋਕ ਕੀ ਕੁਛ ਕਰ ਰਹੇ ਨੇ। ਸੋ ਅੱਜ ਲਈ ਇੰਨਾ ਹੀ ਕਾਫੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।